ਕਿਹੜੀ ਗੱਲ ਕਰਨੀ ਹੈ, ਗਾਂ ਦੀ ਗਈ ਹੈ। मेरी गल सुनो, मेरी सहेली कह रही है कि तुसी इत्थे नहीं रह सकते। हैं? ਉਹ ਪਹਿਲੇ ਤੇ ਕਹਿਣ ਦਈ ਸੀ ਕਿ ਤੁਸੀਂ ਰਹਿ ਲਿਓ ਇੱਥੇ। आहिस्ता बोलो की हो गया, ਉਹ सुन लेगी। हाँ ਉਹਨੇ ਕਿਹਾ ਸੀ लेकिन ਹੁਣ ਉਹ ਮੁੱਕਰ ਗਈ ਹੈ। ਕਹਿੰਦੀ ਕਿ ਤੁਸੀਂ ਜਲਦੀ ਜਲਦੀ ਇੱਥੋਂ ਚਲੇ ਜਾਓ, ਮੇਰਾ ਬੰਦਾ ਆਉਣ ਵਾਲਾ ਵਾ। ਨਹੀਂ ਅੱਗੇ ਨਹੀਂ ਬੰਦਾ ਆਉਂਦਾ ਉਹਦਾ, ਪਹਿਲੀ ਵਾਰੀ ਆਉਣਾ ਉਹਨੇ। ਉਹ ਕਹਿ ਰਹੀ ਹੈ ਕਿ ਇੱਥੋਂ ਚਲੇ ਜਾਓ ਦੋਨੋਂ, ਤੁਸੀਂ ਕਿਉਂ ਨਹੀਂ ਸਮਝ ਰਹੇ ਗੱਲ ਨੂੰ? ਇਹਨਾਂ ਗੱਲਾਂ ਤੋਂ ਨਾ ਮੈਨੂੰ ਕੁੜੀਆਂ ਤੇ ਗੁੱਸਾ ਚੜਦਾ। ਚੰਗੀ ਭਲੀ ਹਰ ਗੱਲ ਮੰਨ ਲੈਂਦੀਆਂ ਤੇ ਐਨੀ ਟਾਈਮ ਆ ਕੇ ਜਵਾਬ ਦਿੰਦੀਆਂ। ਬਸ ਪਹਿਲੇ ਤੇ ਉਹਨੇ ਕਿਹਾ ਸੀ ਨਾ, ਲੇਕਿਨ ਹੁਣ ਨਹੀਂ ਉਹ ਮੰਨ ਯਾ ਰਹੀ। ਚੁੱਪ ਕਰ, ਬਸ ਵੇਖ ਲਈ ਮੈਂ ਸਹੇਲੀ ਤੇਰੀ। ਮੈਨੂੰ ਹੀ ਕੁਝ ਕਰਨਾ ਕੀ ਪੈਣਾ। ਕਰਾਂ ਹੁਣ, ਮੈਨੂੰ ਆਪ ਨਹੀਂ ਸਮਝ ਆ ਰਹੀ। ਚੁੱਪ ਕਰ ਜਾ, ਚੁੱਪ। ਈਜ਼ੀ ਈਜ਼ੀ। ਕਿੱਥੇ ਆ ਕਿਤੇ ਚੱਕ ਲਵੇ ਸਹੀ ਹੁਣ। अल्लाह खैर करे। हेलो ਸਲਾਮ ਅਲੈਕਮ ਰਾਜਾ। हाँ बबलू, ਉਹ ਯਾਰ ਉਹਦੀ ਸਹੇਲੀ ਨੇ ਤੇ ਨਾ ਕਰਤੀ ਆ। ਉਹਨੇ ਕੋ ਨਾ ਕਰਤੀ? ਉਹਨੇ ਪਹਿਲੇ ਕਿਹਾ ਨਹੀਂ ਸੀ ਇੱਥੇ ਯਾਰ ਰਹਿ ਲਓ। ਉਹ ਪਹਿਲੋਂ ਕਹਿੰਦੀ ਸੀ ਰਹਿ ਲਿਓ ਇੱਥੇ ਹਫਤਾ, ਤੇ ਉਹ ਹੁਣ ਕਹਿੰਦੀ ਮੇਰਾ ਬੰਦਾ ਨਹੀਂ ਮੰਨਦਾ। ਮੈਂ ਤੇਰੇ ਵੱਲ ਆ ਰਿਹਾ ਵਾਂ। ਉਹ ਯਾਰ ਤੇਰਾ ਮਾਮਲਾ ਉਦਾਂ ਦਾ, ਮੈਂ ਪੈਂਦੇ ਸੱਟੇ ਸੋਟਾ ਨਾ ਮਾਰ ਸਿਰ 'ਚ, ਮੈਂ ਕਿੱਥੇ ਕਰਾਂ ਕੀ ਕਰਾਂ। ਉਹ ਨਹੀਂ, ਮੈਨੂੰ ਨਹੀਂ ਪਤਾ ਹੈਗਾ ਭਾਈ, ਮੈਨੂੰ ਨਹੀਂ ਪਤਾ ਹੈਗਾ, ਮੈਂ ਬਸ ਆ ਰਿਹਾ ਤੇਰੇ ਵੱਲ। ਅੱਛਾ ਤੂੰ ਨਿਕਲਿਆ, ਮੈਂ ਕਰਦਾ ਕੁਛ। ਓਕੇ ਕਿੱਥੇ ਕਰਾਂ ਯਾਰ ਇਹਦਾ ਮੈਂ ਬੰਦੋਬਸਤ। ਹਾਂ ਕਰਦਾ ਕੁਛ। ਓਕੇ ਆਪਾਂ ਚੱਲੀਏ। ਮੈਂ ਰਾਜੇ ਨੂੰ ਫੋਨ ਕੀਤਾ ਹੀ, ਆ ਜਾ। ਕੀ ਕਹਿ ਰਿਹਾ ਉਹ? ਉਹਨੇ ਕੀ ਕਹਿਣਾ, ਉਹਨੂੰ ਜੋ ਮੈਂ ਕਹਿਣਾ ਉਹੀ ਕਰਨਾ ਵਾ। ਆ ਵੇਖੀ, ਨਾਲੇ ਮੇਰਾ ਯਾਰ ਬੜਾ ਮਾਨ ਸੀ ਤੈਨੂੰ ਸਹੇਲੀ ਦਾ। ਚੱਲ ਆ, ਕੀ ਕਰ ਸਕਦੀ ਆ ਮੈਂ? ਆ ਜਾ ਆ ਜਾ। ਜੁਲੀ, ਉਹ ਕੌਣ ਆ? ਉਹ ਮੈਂ ਰਾਜਾ। ਸਿੱਧਾ ਹੀ ਆ ਜਾ। ਵੈਸੇ ਤੇਰੇ ਘਰ ਆਉਣ ਵਾਸਤੇ ਮੈਨੂੰ ਬੂਹਾ ਤੇ ਨਹੀਂ ਖੜਕਾਉਣਾ ਚਾਹੀਦਾ ਯਾਰ। ਤੇ ਫਿਰ ਤੂੰ ਜਾਣ ਕੇ ਖੜਕਾਇਆ? ਨਹੀਂ ਇਹ ਤੇਰਾ ਕਿਹੜਾ ਇੱਥੇ ਯਾਰ ਕੋਈ ਮਤਲਬ ਨਾ ਭਰਜਾਈ ਆ, ਨਾ ਕੋਈ ਗੱਲ ਆ, ਨਾ ਬਾਤ ਆ, ਨਾ ਰੌਣਕ, ਨਾ ਸਿਆਪਾ। ਨਾ ਤੇਰੀ ਖਾਤਰ ਹੁਣ ਮੈਂ ਇੱਥੇ ਡੈਕ ਲਵਾ ਲਾਂ, ਖੁਸਰੇ ਨੇ ਚਾਉਣ ਲਾ ਪਵਾਂ, ਰੌਣਕ ਲਾ ਕੇ ਇੰਨੇ ਕੁ ਟੋਟੇ ਦੇ ਵਿੱਚ ਹੋਟਲ ਬਣਾ ਲਾਂ। ਓ ਯਾਰ ਕੋਈ ਘਰਾਂ ਵਰਗਾ ਘਰ ਬਣਾ, ਮਤਲਬ ਘਰ ਵੜੀਏ ਪਤਾ ਲੱਗੇ ਕਿਸੇ ਨੇ ਇੱਕ ਹੱਥ ਦੇ ਵਿੱਚ ਝਾੜੂ ਫੜਿਆ, ਤੇਰੀ ਝੰਬ ਹੋਣ ਦਈ ਆ, ਭਰਜਾਈ ਸਾਡੀ ਕੁੱਟਣ ਦਈ ਆ। ਨਹੀਂ ਕੋਈ ਬੱਸ ਚੱਲਦਾ ਇੱਥੇ ਲਿਆ ਕੇ ਦੋ ਮੱਝਾਂ ਬਣ ਲਾ। ਯਾਰ ਤੂੰ ਕਿੱਦਾਂ ਦਾ ਘਟਿਆ ਜਾਂ ਮਸ਼ਵਰਾ ਦਿੰਦਾ? ਇਹ ਨਹੀਂ ਕਹਿੰਦਾ ਕਿ ਚੱਲ ਮੈਂ ਤੂੰ ਹੱਥੀ ਫੇ ਵਿਆਹ ਦੇ ਮੈਨੂੰ ਕਿਸੇ ਪਾਸੇ। ਆ ਤੇਰੇ ਕੋਲ ਚਾਹ ਪੀਣ ਲਈ ਤੈਨੂੰ ਹੋਟਲ ਤੇ ਜਾਣਾ ਪੈਂਦਾ, ਤੈਨੂੰ ਆ ਕੇ ਚਾਹ ਦਾ ਡਰਦੇ ਨਹੀਂ ਕਹੀਦਾ ਕਿ ਯਾਰ ਇਹਨੇ ਹੋਟਲ ਵੱਲ ਨੂੰ ਤੁਰ ਪੈਣਾ। ਤੇਰੇ ਤਾਂ ਘਰ ਮੈਂ ਮਗਰ ਲੈ ਕੇ ਫਿਰਦੇ ਘਰ ਆਇਆ, ਚਾਹ ਪੀ ਲਾ ਬਹਿ ਕੇ, ਚਾਹ ਪੀ ਲਾ ਬਹਿ ਕੇ। ਤੂੰ ਵੀ ਮੇਰੇ ਵਾਂਗੂ ਛੜਾ ਹੀ ਆ। ਮੈਂ ਹੁਣ ਟੈਨਸ਼ਨ 'ਚ ਆਇਆ ਵਾਂ ਤੇ ਹੁਣ ਤੇਰੇ ਕੋਲ ਹੱਲ ਆ ਮੇਰੀ ਟੈਨਸ਼ਨ ਦਾ, ਤੇ ਉਹ ਤੈਨੂੰ ਪਤਾ ਤੇਰੇ ਤੋਂ ਇਲਾਵਾ ਆਪਾਂ ਯਾਰ ਕਿਸੇ ਨੂੰ ਕਿਹਾ ਕੋਈ ਨਹੀਂ। ਸਾਡੇ ਕੋਲ ਕਦੀ ਖੈਰ ਨਾ ਵੀ ਆਇਆ, ਟੈਨਸ਼ਨ ਤੋਂ ਬਗੈਰ ਵੀ ਕਦੀ ਆਇਆ ਤੂੰ? ਯਾਰ ਤੂੰ ਉਹ ਯਾਰ ਨਹੀਂ ਜਿਹਨੂੰ ਯਾਰ ਮਾਰ ਕਹਿੰਦੇ ਆ। ਤੇਰੇ ਦੇ ਮਾਨ ਦੇ ਸਿਰ ਤੇ ਤਾਂ ਆਪਾਂ ਜੱਗ 'ਚ ਫਿਰਦੇ ਆ। ਹੁਕਮ ਕਰ, ਆਰਡਰ ਲਾ। ਆਰਡਰ ਲਾ। ਬੰਦਾ ਮਾਰਨਾ ਕੋਈ, ਬੰਦਾ ਸੁਧਾਰ ਫੜਨਾ। ਲੈ ਬੰਦਾ ਮਾਰਨਾ, ਬਦਵਾਵਾਂ ਨੂੰ ਮਰਵਾਉਣਾ ਤੇ ਕੋਈ ਬੰਦਾ। ਆਹ ਤੇ ਫਿਰ ਜਿੱਦਾਂ ਦਾ ਤੂੰ ਯਾਰ ਆ, ਕਿਸੇ ਕੋ ਉਧਾਰ ਹੀ ਫੜਨਾ ਹੋਣਾ ਵਾ। ਉਹ ਯਾਰ ਉਹ ਮੇਰਾ ਇੱਕ ਯਾਰ ਆ ਮੁੰਡਾ ਹੂੰ। ਬਬਲੂ, ਉਹ ਕੁੜੀ ਇੱਕ ਨਾਲ ਬਹੁਤ ਕਰਦਾ ਸੀ ਪਿਆਰ। ਮਰ ਗਏ? ਆ ਕਾਲਾ ਮੂੰਹ ਆ ਤੇ ਕਾਲੀ ਜ਼ਬਾਨ ਆ ਤੇਰੀ। ਮਰੇ ਕੋਈ ਨਹੀਂ, ਉਹ ਕਿਤੇ ਘਰ ਇੱਕ ਦੂਜੇ ਦੇ ਰਿਸ਼ਤਾ ਭੇਜਦੇ ਰਹੇ, ਨਹੀਂ ਕੋਈ ਘਰ ਤੇ ਮੰਨੇ, ਉਹਨੇ ਕਰਾ ਲਈ ਉਹ ਭਾਈ ਲਵ ਮੈਰਿਜ, ਜਾ ਕੇ ਕੋਰਟ ਮੈਰਿਜ ਜਿਹਨੂੰ ਕਹਿੰਦੇ। ਅੱਛਾ, ਅਦਾਲਤੀ ਕਰਾ ਲਈ ਉਹ। ਫੇ ਉਹ ਕਰਾ ਕੇ ਤੇ ਉਹ ਜਿਹੜੀ ਕੁੜੀ ਸੀਗੀ ਉਹਦੀ ਕਿਤੇ ਸਹੇਲੀ ਵੱਲ, ਅੱਜ ਹੀ ਕਰਾਇਆ, ਘੰਟਾ ਪਹਿਲੇ ਦੀ ਗੱਲ ਆ। ਉਹ ਕੁੜੀ ਦੀ ਕਿਤੇ ਸਹੇਲੀ ਵੱਲ ਜਾ ਕੇ ਰਿਹਾ। ਉਹ ਸਹੇਲੀ ਨੇ ਪਹਿਲੇ ਤਾਂ ਕਹਿਤਾ ਸੀ ਵੀ ਇੱਧਰ ਰਹਿ ਲਓ, ਉਹ ਹੁਣ ਮੌਕੇ ਤੇ ਮੁੱਕਰ ਗਈ ਆ ਕਿ ਵੀ ਮੈਂ ਨਹੀਂ ਰੱਖ ਸਕਦੀ। ਉਹਨੇ ਮੈਨੂੰ ਫੋਨ ਕੀਤਾ ਹੀ, ਉਹ ਮੈਨੂੰ ਫੋਨ ਕਰ ਕਹਿਣ ਦਿਆ ਵੀ ਮੈਂ ਤੇਰੇ ਵੱਲ ਆਉਣੇ ਆ, ਮੈਨੂੰ ਕੋਈ ਹਫਤਾ 8-10 ਦਿਨ ਖੰਡ ਜਿਹੜਾ ਮੈਂ ਇੱਥੇ ਰਹਿਣਾ, ਤੇ ਕੋਈ ਬੰਦੋਬਸਤ ਕਰ ਯਾਰ। ਤੇ ਰਖਾ ਭਾਈ, ਸਾਨੂੰ ਕੀ ਦੱਸਦਾ? ਲੈ ਰਖਾ, ਮੈਂ ਕਿੱਥੇ ਰਖਾ ਲਵਾਂ? ਤੈਨੂੰ ਪਤਾ ਨਹੀਂ ਮੇਰੇ ਘਰ ਦੇ ਮਾਮਲਾ ਦੀ ਯਾਰ। ਬੁੜਾ ਮੇਰਾ ਮੈਨੂੰ ਉਹ ਬੋਲਦਾ, ਘਰ ਚਾਚਾ ਮਾਮਾ ਤਾਇਆ, ਮੈਂ ਕਿੱਥੇ, ਉਹਨਾਂ ਨੇ ਕਿਤੇ ਤੇ ਮੇਰੀ ਲਾਹ ਪਾ ਕਰ ਦੇਣੀ। ਤੂੰ ਮੇਰਾ ਯਾਰ ਆ, ਇਕੱਲਾ ਰਹਿੰਦੇ ਆ ਘਰ, ਆ ਮੌਕਾ ਦੀ ਯਾਰ 8-10 ਦਿਨ ਦੀ ਗੱਲ ਆ, ਇੱਥੇ ਸੱਦ ਲੈਂਦੇ ਆ। ਚੱਲ ਇਹ ਤੇਰੀ ਵੱਲੋਂ ਦਬਾਅ ਵੀ ਹੋ ਜੂ, ਨਾਲੇ ਪਿਓ ਦਾ ਪਿਓ ਬਣ ਜੀ, ਨਾਲੇ ਚਾਚੇ ਦਾ ਚਾਚਾ ਵੀ ਬਣ ਜੀ, ਤੇ ਨਾਲੇ ਇੱਥੇ ਰਹਿ ਲੈਣਗੇ, ਆਪਣਾ ਬੰਦੋਬਸਤ ਕਰ ਲੂ, ਚੱਲ ਜੂਗਾ ਯਾਰ। ਸਾਰੇ ਰਿਸ਼ਤੇ ਤੂੰ ਨਿਭਾ, ਯਾਰ ਤਾਂ ਤੂੰ ਆ ਉਹਦਾ, ਮੈਂ ਯਾਰ ਉਹਦਾ। ਯਾਰ ਤੂੰ ਮੁੰਡੇ ਦਾ ਯਾਰ ਬਣ ਜਾ, ਮੈਂ ਕੁੜੀ ਦਾ ਯਾਰ ਬਣ ਜਾਣਾ। ਵਾਹ ਬਈ ਵਾਹ,
ਥੋੜੀ ਜਿਹੀ ਸੈਟਿੰਗ ਬਦਲਾ ਲਾ, ਮੈਨੂੰ ਕੁੜੀ ਵਾਲੀ ਸਾਈਡ ਤੇ ਕਰ ਦੇ। ਉਹ ਨਹੀਂ, ਮੇਰਾ ਕਹਿਣ ਦਾ ਮਤਲਬ ਵੀ ਤੂੰ ਮੁੰਡੇ ਦਾ ਯਾਰ ਬਣ ਜਾ, ਮੈਂ ਬਣ ਜਾਣਾ ਉਹਦਾ ਪਿਓ। ਮਤਲਬ ਯਾਰ ਕਦੋਂ ਕੰਮ ਆਉਂਦੇ ਆ? ਓ ਯਾਰ ਮਹੱਲਾ ਸ਼ਰੀਫਾਂ ਦਾ ਹੈਗਾ ਵਾ, ਤੂੰ ਕੀ ਡਰਾਮੇ ਲਾਉਣ ਤੇ ਡਿਆ? ਸ਼ਰੀਫਾਂ ਨੂੰ ਕਿਤੇ ਭੇਜਦੇ, ਉਹ ਮਾਪੇ ਵੱਲ ਨਹੀਂ ਜਾਂਦੀ? ਓਏ ਮਹੱਲਾ ਸ਼ਰੀਫ ਯਾਨੀ ਕਿ ਆਲੇ ਦੁਆਲੇ ਲੋਕ ਸ਼ਰੀਫ ਵਾ, ਤੇਰੀ ਕਿਉਂ ਮੱਤ ਵੱਜੀ ਅੱਛਾ, ਰਹਿੰਦੀ ਮੈਂ ਹੈ? ਕਿਹਾ ਹਰ ਸ਼ਰੀਫਾਂ ਦਾ ਘਰ ਆ, ਤੂੰ ਉਹਦੇ ਚ ਤੈਨੂੰ ਪਤਾ ਰਹਿੰਦਾ। ਨਹੀਂ ਗੱਲ ਬਾਅਦ ਚ ਕਾਹਤੋਂ ਸਮਝ ਆਉਂਦੀ ਤੈਨੂੰ? ਉਹ ਹੁਣ ਮੇਰੇ ਵੱਲ ਨੂੰ ਲਗਾਉਣ ਦਿਆ ਵਾ ਮੈਨੂੰ, ਜਾਂ ਤਾਂ ਨਾ ਕਰਦੇ ਚਿੱਟੀ, ਮੈਂ ਉੱਠ ਕੇ ਚੱਲ ਜਾਣਾ। ਤੈਨੂੰ ਨਾ ਵਾ, ਤੂੰ ਵੀ ਲਗਾ ਜਾ ਉਧਰ ਨੂੰ। ਮੈਂ ਚੱਲ ਜਾਣਾ ਫਿਰ। ਇਹ ਯਾਦ ਰੱਖੀ, ਯਾਰੀ ਤੇਰੀ ਮੇਰੀ ਕੋਈ ਨਹੀਂ ਹੋ ਫਿਰ। ਉਹ ਯਾਰ ਇਦਾਂ ਦੇ ਕੰਮਾਂ ਲਈ ਨਹੀਂ ਯਾਰੀ ਦੋਸਤੀ ਹੁੰਦੀ। ਓਏ ਤੂੰ ਪਿੰਡ 'ਚ ਤੇਰੀ ਹੌਕ ਵੱਜਦੀ ਆ, ਲੋਕੀ ਤੈਨੂੰ ਸੁਣਦੇ ਆ, ਤੈਨੂੰ ਕਿਸੇ ਨੇ ਕੁਝ ਕਹਿਣਾ ਵੀ ਨਹੀਂ। ਅਗਲਾ ਨੇ ਕਹਿ ਦੇਣਾ ਵੀ ਇਮਲੀ ਦੇ ਪ੍ਰਾਹੁਣੇ ਆਏ। ਮੇਰੇ ਵੱਲ ਤੇ ਸ਼ੱਕ ਤੈਨੂੰ ਪਤਾ ਪੈ ਜਾਣਾ। ਬੁੜੇ ਮੇਰੇ ਨਾਲ ਨਹੀਂ ਛੱਡਣਾ, ਉਹਨੇ ਮੈਨੂੰ ਦਨਾਲੀ ਕੱਢ ਲਈ, ਉਹਨੇ 1 ਮਿੰਟ ਤੋਂ ਪਹਿਲੇ ਕੱਢ ਲੈਣੀ। ਬੁੱਢਾ ਤੇਰਾ ਅੱਗੇ ਵੀ ਦਨਾਲੀਆਂ ਕੱਢ ਕੇ ਆਟਾ ਗੁੰਨਦਾ ਸੀ, ਪਤਾ ਨਹੀਂ ਉਹ ਚ। ਉਹ ਤੋਂ ਮੈਂ ਬੜੀ ਦੇਰ ਦਾ ਕਹਿੰਦਾ ਚਿੜਾ ਮਾਰਦੇ, ਉਹਦੇ ਕੋਲ ਮਰਦਾ ਹੀ ਨਹੀਂ ਉਹਦੇ ਕੋਲ। ਕਿਹੜਾ ਚਿੜਾ? ਉਹ ਯਾਰ ਹੁਣ ਤੂੰ ਰੱਖਣਾ ਮੇਰੇ ਯਾਰ ਨੂੰ, ਮੇਰਾ ਯਾਰ ਤੇਰਾ ਯਾਰ ਨਹੀਂ, ਫਿਰ ਅਸੀਂ ਕਾਹਦੇ ਯਾਰ ਆ ਯਾਰ? ਯਾਰ ਓਏ ਦੇਖੀ ਕਿਵੇਂ ਖਲੋ ਜਾ ਯਾਰ, ਉਹਦਾ ਫੋਨ ਆਉਂਦੇ ਆ। ਫਿਰ ਸੁਣ ਕੀ ਕਹਾਂ ਮੈਂ, ਦੱਸ ਯਾਰ, ਉਹਦਾ ਫੋਨ ਆ, ਬੁਲਾ ਦੇ ਲੈ ਯਾਰ, ਦੇ ਲੈ। ਉਹਨੂੰ ਕਹ ਰੌਲਾ ਨਹੀਂ ਪਾਉਣਾ, ਚੁੱਪ ਰਹਿਣਾ। ਮੰਨ ਲਾ ਆਹ ਤੇਰੀ ਮਿਹਰਬਾਨੀ, ਰਹਿ ਲੈਣਾ। ਰਹਿ ਲੈਣ ਕੋਈ ਰੌਲਾ। ਹੈਲੋ, ਆ ਜਾ। ਹੈਲੋ ਰਾਜਾ, ਹਾਂ ਕਿੱਥੇ ਆ? ਮੈਂ ਆ ਗਿਆ ਪਿੰਡ ਤੇਰੇ। ਆ ਤੂੰ ਇੰਜ ਕਰ ਤੇ ਇੱਥੋਂ ਕਿਸੇ ਨੂੰ ਪੁੱਛ ਕਿ ਬਈ ਇਮਲੀ ਦਾ ਘਰ ਕਿਹੜਾ? ਹੈ ਕੀ ਨਾ? ਓ ਇਮਲੀ ਦਾ ਨਾਂ ਵੱਜਦਾ ਯਾਰ, ਕਿਸੇ ਕੋ ਪੁੱਛ, ਤੈਨੂੰ 2 ਗਾਲਾਂ ਕੱਢੇਗਾ, ਉਹਨੂੰ ਨਾਲ ਦੱਸੇਗਾ ਵੀ ਅਸੀਂ ਉਹਨੂੰ ਜਾਣਦੇ ਆ। ਅੱਛਾ ਠੀਕ ਆ। ਆ ਜਾ ਓਕੇ। ਆ ਜਾ ਜਲਦੀ ਆ ਜਾ। ਅੜੇ ਤੂੰ ਰੈਪੂਟੇਸ਼ਨ ਦੱਸਣਾ ਸਹੀ ਦੱਸਣ ਡਿਆ। ਮੈਂ ਉਹਨੂੰ ਦੱਸਣਾ ਹੀ ਸੀ ਵੀ ਗਾਲ ਮੈਨੂੰ ਕਿੱਥੇ ਪੈਂਦੀਆਂ ਦੇਖ ਲਈਆਂ ਤੂੰ ਗਾਲਾਂ। ਉਹ ਯਾਰ ਆਉਣ ਦੇ, ਉਹਨੂੰ ਕਮਰਾ ਕਿਹੜਾ ਦੇਣਾ ਹੈ? ਕਮਰਾ ਵੀ ਦੇਣਾ ਵਾ? ਹੈਂ? ਨਹੀਂ, ਉੱਤੇ ਬਹਾ ਦੇ, ਟੈਂਕੀ ਤੇ ਬਹਾ ਦੇ। ਕਾਂ ਦਾ ਜੋੜਾ ਬੁਲਾਇਆ ਮੈਂ। ਯਾਰ ਇੱਧਰ ਤਾਂ ਮੈਂ ਸੌਣਾ ਵਾ। ਨਹੀਂ ਫਿਰ ਇੱਧਰ ਤਾਂ ਬਹੁਤ ਬੋ ਆਉਂਦੀ ਹੋਣੀ। ਉਹ ਪਰਲਾ ਕਮਰਾ। ਖੁਸ਼ਬੂ ਸਾਹਿਬ ਆਪਣੇ ਘਰੇ ਹੀ ਲੈ ਜਾ ਉਹਨਾਂ ਨੂੰ। ਉਹ ਯਾਰ ਉਹ ਤੇਰੀ ਗਲੀ ਦੇ ਲਾਗੇ ਫਿਰਨ ਦਿਆ, ਉਹਨੇ ਆ ਜਾਣਾ। ਮੈਨੂੰ ਲੱਗਦਾ ਤੂੰ ਨਾਲ ਹੀ ਲੈ ਕੇ ਜਿੱਦਾਂ ਹੁਸ਼ਿਆਰੀ ਨਾਲ ਦੱਸਣ ਡਿਆ ਤੂੰ। ਆਜੋ ਫੋਨ ਵੀ ਉਹ ਕਰਦਾ। ਯਾਰ ਮੈਂ ਕਿਉਂ ਨਾਲ ਲੈ ਕੇ ਆਉਣਾ? ਉਹ ਉੱਥੋਂ ਤੁਰੇ ਨੇ। ਰਾਜਾ। ਤੈਨੂੰ ਪਤਾ ਸਾਹਿਬ ਓਏ ਆ ਗਈ, ਉਹ ਆ ਗਏ। ਉਹ ਨੰਗਿਆ ਬੱਬੂ ਨੂੰ ਨੰਗਿਆ। ਹੁਣ ਕੋਈ ਗੱਲ ਨਾ ਇਹੋ ਜਿਹੀ ਤਾਂ ਮੱਲਾ ਤੰਗ ਵਾ ਤੇਰੇ ਤੋਂ। ਮੇਤੋਂ ਕਾਹਦਾ ਤੰਗ ਆ ਯਾਰ? ਆ ਜਾ ਆ ਗਏ। ਕੀ ਸਿਆਪਾ ਪੂਆ। ਮੁਬਾਰਕ ਵੀ ਦੇ ਦੀ ਯਾਰ, ਨਿਕਾਹ ਕੀਤਾ। अस्सलाम वालेकुम। ਵਾਲੇਕੁਮ ਸਲਾਮ। ਸਲਾਮ ਵਾਲੇਕੁਮ ਭਾਈ, ਕਿੱਦਾਂ? ਆ ਜਾ ਇੱਥੇ ਬੈਠ। ਕਿੱਦਾਂ ਪਤਾ ਲੱਗ ਗਿਆ ਸੀ ਘਰ ਦਾ? ਓਏ ਆਹੋ, ਤੂੰ ਹੀ ਮੈਨੂੰ ਕਿਹਾ ਸੀ ਤੂੰ ਕਿਸੇ ਕੋਲੋਂ ਪੁੱਛ ਲੈ, ਇੱਥੇ ਨੁੱਕਰ ਤੇ ਬੰਦੇ ਖੜੇ ਸੀ ਖੰਬੇ ਦੇ ਕੋਲ। ਅੱਛਾ। ਉਹਨਾਂ ਨੂੰ ਮੈਂ ਉਹ ਇਮਲੀ ਦਾ ਪੁੱਛਿਆ ਜਿਹਦਾ ਤੂੰ ਕਿਹਾ ਵਾ। ਹਾਂ। ਬਹੁਤ ਬੁਰਾ ਭਲਾ ਗਿਆ ਉਹਨੇ। 2 ਫੱਟ ਪਹਿਲੋਂ ਗਾਲਾਂ ਕੱਢੀਆਂ। ਅੱਛਾ। ਉਹਨੂੰ ਕਹਿੰਦਾ ਭਾਜੀ ਆ ਤੁਸੀਂ ਉਹਨਾਂ ਦੇ ਬੂਹੇ ਅੱਗੇ ਹੀ ਖੜੇ ਜੇ। ਦੇਖ ਲਾ, ਯਾਨੀ ਕਿ ਉਹਨਾਂ ਦੀਆਂ ਗਾਲਾਂ 'ਚ ਤੂੰ ਪਹੁੰਚਿਆ ਇੱਥੇ। ਆਹੋ, ਮੈਂ ਵੀ ਗਾਲਾਂ ਸੁਣਦਾ ਹੀ ਆ। ਤੁਸੀਂ ਜੇ ਇਮਲੀ ਭਾਈ? ਹਾਂਜੀ ਇਹ ਮੈਂ ਮੇਰਾ ਭਾਜੀ, ਦੋਸਤ ਮੇਰਾ ਘਰ ਵਾ। ਇਹ ਮੇਰਾ ਦੋਸਤ ਬਬਲੂ, ਇਹ ਉਹਨਾਂ ਦੀ ਘਰ ਦੀ। ਤੇ ਇਹ ਆ ਘੰਟਾ 1.5 ਘੰਟਾ ਪਹਿਲੇ ਇਹਨਾਂ ਨੇ ਨਿਕਾਹ ਕੀਤਾ ਤੇ ਮੈਂ ਕਰ ਲਈ ਸਾਰੀ ਗੱਲ। ਤੇ ਇਹਨੂੰ ਤੂੰ ਮੇਰਾ ਹੀ ਘਰ ਸਮਝਣਾ, ਟੈਨਸ਼ਨ ਨਹੀਂ ਲੈ। ਵੇ ਰਾਜਾ ਤੇਰਾ ਭਲਾ ਹੋਵੇ, ਇਹਨੂੰ ਹੀ ਕਹਿੰਦੇ ਯਾਰ ਦੇ ਕੰਮ ਹੁੰਦੇ ਆ। ਇਮਲੀ ਪੂਰੇ ਪਿੰਡ 'ਚ ਕੰਮ ਆਉਂਦਾ। ਨਹੀਂ ਮੈਨੂੰ ਲੱਗਿਆ ਤੂੰ ਯਕੀਨ ਕਰ, ਕੋਈ ਗਟਰ ਬੰਦ ਹੋਵੇ, ਕੋਈ ਮਤਲਬ ਕਿਤੇ ਕੁੱਟ ਖਾਣ ਵਾਲਾ ਸੀਨ ਹੋਵੇ, ਕਿਸੇ ਨੂੰ ਕੋਈ ਵੀ ਮਤਲਬ ਹੱਲ ਹੋ ਜਾਂਦੀ ਮਾਂ ਪਿਓ ਆ। ਘਰ 'ਚ ਰੋਟੀ ਨਾ ਦਿੰਦਾ ਹੋਵੇ, ਚਾਚੇ ਤਾਏ ਨਾ ਪੁੱਛਦੇ, ਹੁਣ ਜੰਮ ਕੇ ਆਵਾਰਾ ਸਿੱਟਿਆ ਹੋਵੇ ਤੇ ਇਮਲੀ ਪੁੱਛਦਾ ਸਭ ਨੂੰ। ਮੇਲਾ ਕਰਾਉਣਾ ਤੂੰ। ਯਾਰ ਆ ਮੇਰਾ ਕਿਦਾਂ ਦੀਆਂ ਗੱਲਾਂ ਕਰ। ਤੂੰ ਕਿੱਦਾਂ ਦੀਆਂ ਕਰਨ ਡਿਆ ਉਹਨਾਂ? ਕਿੱਦਾਂ ਭਰਜਾਈ, ਠੀਕ ਆ ਤੂੰ? ਮੈਂ ਠੀਕ ਹਾਂ। ਪਸੰਦ ਆ ਗਿਆ ਮੁੰਡਾ? ਯਾਰ ਛੱਡ ਪਸੰਦ ਹੀ ਆ ਤੇ ਨਿਕਾਹ ਕੀਤਾ ਵੀ ਮੈਂ ਕੀ ਹੋ ਗਿਆ ਤੁਹਾਨੂੰ ਯਾਰ? ਭਾਈ ਇਹਦੇ ਘਰ ਤੂੰ ਰਹਿਣਾ। ਇਹ ਤੇਰੀ ਜਿਹੜੀ ਕੋਈ ਗੱਲਬਾਤ ਨਾ ਤੂੰ ਕਰਨੀ ਚਾਹੁੰਨੀ ਕਹਤਾ ਕੋਈ ਨਹੀਂ, ਖੈਰ ਮੇਰੇ ਮੂੰਹ ਨਿਕਲ ਗਿਆ। ਹੁਣ ਚੌਨੀ ਆ ਰਹਿਣਾ ਹੀ ਉਹਨਾਂ ਨੇ, ਤਾਂ ਚੌਨੀ ਹੋ ਗਈ ਮੈਂ। ਅੱਛਾ ਭਰਜਾਈ ਵੀ ਇਹ, ਭਰਾ ਵੀ ਇਹ, ਇਕੱਲਾ ਹੀ ਇਹ ਵੀ? ਉਹ ਭਾਈ ਮੇਰਾ ਇਕੱਲੇ ਦਾ ਘਰ ਵਾ ਇਹ, ਮਾਂ ਪਿਓ ਪੁਰਬਾਸ਼ ਹੋ ਗਏ। ਕੱਲਾ ਰਹਿੰਦਾ, ਕੋਈ ਮੂੰਹ ਲਾ ਕੇ ਰਾਜ਼ੀ ਨਹੀਂ ਨਾ ਖਾਨਦਾਨ ਚ ਕੋਈ ਵੀ। ਓਹ ਮਤਲਬ ਕੱਲਾ ਹੀ ਹੈ ਨਾ ਤੂੰ ਯਾਰ। ਇਹ ਕੌੜਾ ਘੁੱਟ ਅਸੀਂ ਭਰ ਲਾਂਗੇ ਵੀ ਇਹ ਕਿ ਹਫਤਾ 15 ਦਿਨ ਜਿਹੜੇ ਹੈਗੇ ਆ, ਕੋਈ ਗੱਲ ਨਹੀਂ। ਕਿੰਨੇ ਦਿਨ? ਇਹੀ ਹਫਤਾ 15 ਦਿਨ ਫਿਰ ਕਰ ਲਾਂਗੇ। 8 ਦਿਨ ਕਰ ਲਾ, ਕੋਈ ਗੱਲ ਨਹੀਂ। 8-10 ਦਿਨਾਂ ਚ ਤੂੰ ਆਪਣਾ ਬੰਦੋਬਸਤ ਕਰ ਲੈਣਾ। ਯਾਰ ਤਾਇਆ ਤੇਰਾ ਬਿਮਾਰ ਹੈ, 8 ਦਿਨ ਕੱਢ ਲਵਾਂ ਮੈਂ? 1-2 ਦਿਨ ਬਹੁਤ ਵਾ ਯਾਰ ਭਾਵੇਂ ਉਹਨੂੰ ਸਾਨੂੰ ਵੇਖ, ਅਸੀਂ ਇੱਥੇ 8 ਦਿਨ ਕੱਢਨੇ ਬੱਬਲੂ ਆ, ਦੇਖ, ਵੇਖ ਤੇ ਸਹੀ। ਮੈਂ ਤੇਰੇ ਮਸਲਾ ਹੱਲ ਕੀਤਾ। ਭਾਵੇਂ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਤੂੰ ਇੱਥੇ ਹੁਣ ਝੁੱਗੀ ਪਾ ਕੇ ਬਹਿ ਜਾਵੇਂ। ਅੱਛਾ 10 ਦਿਨ ਰਾਜਾ ਕਹਦੇ ਯਾਰ, ਇਹਨੂੰ ਕਿਹੜੀ ਗੱਲ ਆ ਯਾਰ? ਫਿਰ ਮੈਂ ਇੰਤਜ਼ਾਮ ਤੈਨੂੰ ਮੈਂ ਉੱਥੇ ਪਤਾ ਕਿਉਂ ਸੱਦਿਆ? ਹਾਂ ਵੀ ਮਤਲਬ ਇਹਦੀ ਕਿਹੜੀ ਗੱਲ ਹੈ? ਇਹਨੂੰ ਕੋਈ ਦੁਰਫਿਟ ਮੂੰਹ ਵੀ ਕਹਿ ਦੇਵੇ ਕੋਈ ਅਸਰ ਨਹੀਂ, ਕੋਈ ਇਹਨੂੰ ਇਹ ਵੀ ਨਹੀਂ ਕਹਿ ਸਕਦਾ ਤੇਰਾ ਮੂੰਹ ਕਾਲਾ ਹੋ ਜਾਏਗਾ ਤੂੰ ਜਿਹੜੇ ਕੰਮ ਕਰਨੇ ਆ। ਉਹ ਪਹਿਲੇ ਇਹ ਕਾਲਾ ਵਾ, ਇਹਨੂੰ ਕਿਸੇ ਦਾ ਕੋਈ ਫਰਕ ਨਹੀਂ ਪੈਣਾ। ਟੈਨਸ਼ਨ ਹੀ ਕੋਈ ਨਹੀਂ ਹੋਣੀ ਰਾਜਾ ਇੱਕ ਚਾਹੀਦੀ। ਮਿੰਟ ਰਾਜਾ, ਇੱਕ ਮਿੰਟ। ਇੰਨੀਆਂ ਤਾਰੀਫਾਂ ਨਾ ਕਰਕੇ ਮੇਰੇ ਹੰਝੂ ਬਾਹਰ ਆ ਜਾਣ, ਮੈਂ ਜੁੱਤੀ ਚੁੱਕ ਲਵਾਂ, ਤੇਰੇ ਦਿਵਾਲੇ ਹੋ ਜਾਵਾਂ। ਨਹੀਂ ਇਹ ਇਮਲੀ ਕੱਲਾ ਹੀ ਆ ਪਿੰਡ 'ਚ। ਭਰਜਾਈ ਕੋਈ ਟੈਨਸ਼ਨ ਹੋਵੇ,
ਕੋਈ ਟੈਨਸ਼ਨ ਹੋਵੇ, ਕੋਈ ਗੱਲਬਾਤ ਹੋਵੇ, ਇਹਨੂੰ ਦੱਸਣਾ। ਉਹ ਯਾਰ ਉਹਨਾਂ ਨੇ ਸਾਰ ਰਹਿਣਾ ਵਾ, 1-2 ਦਿਨ ਤਾਂ ਰਹਿਣਾ ਉਹਨਾਂ ਨੇ। 7-8 ਨਹੀਂ ਜ਼ਾਹਰ ਹੈ ਕੋਈ ਤੇ ਟੈਨਸ਼ਨ ਹੋਣੀ ਉਹ ਤੇ ਫਿਰ ਦੱਸਾਂਗੇ ਤੈਨੂੰ ਅਸੀਂ। ਤੇਰੇ ਘਰ ਰਹਿਣ ਦੀ ਕੋਈ ਸ਼ਰਤ ਆ, ਕੋਈ ਗੱਲਬਾਤ ਆ, ਦੱਸ ਤੇ ਉਸ ਤਰੀਕੇ ਨਾਲ ਰਹਿ। ਨਹੀਂ ਆਉਂਦੀਆਂ ਨਹੀਂ ਪਤਾ ਕੀ ਗੱਲ ਵਾ, ਮਹੱਲੇਦਾਰੀ ਆ, ਮੈਨੂੰ ਇੱਥੇ ਰਹਿੰਦਿਆਂ 20 ਸਾਲ ਹੋ ਗਏ, 25 20 ਸਾਲ। ਮੈਂ ਅੱਜ ਤਾਈਂ ਕਿਸੇ ਕਿਸਮ ਦਾ ਲਾਮਾ ਨਹੀਂ ਆਉਣ ਦਿੱਤਾ। ਨਹੀਂ ਕਦੇ ਲਾਮਾ ਤੇ ਹੋਣਾ ਹੀ ਨਹੀਂ, ਅਸੀਂ ਕਿਹੜਾ ਬਾਹਰ ਜਾਣਾ ਦੇਖ ਯਾਰ। ਇਹ ਤੈਨੂੰ ਲਿਹਾਜ਼ ਕਰਨਾ ਪੈਣਾ। ਇੱਕ ਬੰਦਾ 20 ਸਾਲ ਤੋਂ ਖੱਜਲ ਹੋ ਰਿਹਾ, ਤੈਨੂੰ ਆ ਕੇ ਕੋਈ ਐਸੀ ਕੰਮ ਨਹੀਂ ਕਰਨਾ। ਨਹੀਂ ਨਾ ਇਹ ਨਿਸ਼ਾਨੋ ਸ਼ੌਕਤ ਨਾਲ ਦੱਸ ਉਹਨੂੰ। ਤੂੰ ਕਰ ਲੈ ਤੂੰ ਗੱਲ। ਭਾਈ ਤੇਰੇ ਘਰ ਰਹਿਣਾ, ਉਹਨਾਂ ਨੇ ਤੂੰ ਸ਼ਰਤਾਂ ਬਣਾ ਅੱਛਾ ਇੱਥੇ ਸਕਦਾ। ਹੋਟਲ ਕਿੰਨੀ ਕਿ ਦੂਰ ਹੈ ਜਿੱਥੋਂ ਰੋਟੀ ਪਾਣੀ ਲਿਆਉਣਾ? ਉਹ ਓਏ ਹੋਟਲ ਤਾਂ ਇੱਥੇ ਬੇਭਾਵ ਵਾ, ਪਰ ਆ ਵੀ ਪੁਰਾਣੇ ਰਹਿਣ ਵਾਲਿਆਂ ਨਾਲ ਦਿਆਂ ਦਾ ਘਰ ਵਾ, ਸਾਹਮਣੇ ਲਿਆਂ ਦਾ ਵਾ, ਪਿਛਲਿਆਂ ਦਾ ਵਾ, ਉੱਚੀ ਕੰਧ ਵਾਲਿਆਂ ਦਾ ਵਾ। ਰੋਟੀ ਮੈਨੂੰ ਕਦੀ ਇਧਰੋਂ ਆ ਜਾਂਦੀ, ਕਦੀ ਇਧਰੋਂ, ਕਦੀ ਇਧਰੋਂ। ਸੁਣਿਓ, ਹਾਂ ਇਹ ਭਾਣ ਮੰਗਦੇ ਨੇ। ਉਹ ਭਰਜਾਈ ਔਲਾ ਰੱਖੀਦਾ ਹੁੰਦਾ ਕਿਸੇ ਦਾ, ਗੱਲ ਨਹੀਂ ਵੀ ਕਰਨ ਵਾਲੀ ਹੁੰਦੀ ਸਾਰਿਆਂ ਦੇ ਵਿੱਚ। ਆਪਣੇ ਜੋਗਾ ਮੰਗਦਾ ਹੋਣਾ, ਸਾਨੂੰ ਕੀ ਮੰਗੀ ਜਾਵੇ? ਉਹਦੇ ਕਹਿੰਦੇ ਮਤਲਬ ਵੀ ਰੋਟੀ ਪਾਣੀ ਦੀ ਕੋਈ ਟੈਨਸ਼ਨ ਨਹੀਂ। ਤੂੰ ਇਹਨਾਂ ਨੂੰ ਦੱਸਿਆ ਕੀ ਆ ਮੇਰਾ? ਮੈਂ ਦੱਸਿਆ ਵੀ ਮੇਰਾ ਜਿਗਰੀ ਯਾਰ ਆ, ਜਿੱਥੇ ਕਹਿਣਾ ਜੀ ਉੱਥੋਂ ਹੀ ਤੇ ਲੈਣਾ ਸੀ ਸਾਰਾ ਕੁਝ। ਹੌਲੀ ਬੋਲੋ, ਤੁਹਾਡੀ ਤਾਂ ਕੰਧਾਂ ਵੀ ਨਹੀਂ ਇਦਾਂ ਦੀਆਂ ਕਿ ਗੱਲ ਬਾਹਰ ਨਾ ਜਾਵੇ। ਨਾ ਤੇਰਾ ਕਰਕੇ ਹੁਣ ਮੈਂ ਕੰਧਾਂ ਉੱਚੀਆਂ ਕਰਾ ਲਾ, ਤੁਸੀਂ ਹੌਲੀ ਕੁੱਤੇ ਵਾਂਗੂ ਭੌਂਕ ਲਈਓ। ਓਏ ਪਰਾਉਣੇ ਆ ਕੀ ਕਰਨ ਆ ਯਾਰ ਇਮਲੀ। ਕਿਦਾਂ ਕਦੀ ਪ੍ਰਾਹੁਣਾ ਨਹੀਂ ਆਇਆ? ਨਹੀਂ ਮੇਰੇ ਕੋਈ ਵੀ ਨਹੀਂ ਆਇਆ, ਆ ਲਿਆਇਆ ਜਿਹਨੂੰ ਵੀ ਲਿਆਇਆ। ਕਿਦਾਂ ਦਾ ਮੂੰਹ ਇਹਦੇ ਤੇ ਕਰਦੇ ਤੇ ਕਾਰ ਨਹੀਂ ਬੈਠਾ ਮੈਨੂੰ ਥੋੜਾ ਜਿਹਾ ਮੈਂ ਸਿਆਣਨ ਨੇ ਆ। ਪਰ ਜੇ ਪਹਿਲਾਂ ਆਪਣੇ ਕਿੱਥੇ ਆ ਰਾਇਸ਼? ਇਹ ਨਾਲ ਵਾਲੇ ਪਿੰਡ 'ਚ। ਨਾਲ ਦੇ ਪਿੰਡ 'ਚ ਇੱਕ ਬੰਦੇ ਮੇਰੇ ਵਾਕਫ ਨੇ, ਉਹ ਚੰਗੀਲੇ ਹੋਣੀ। ਹਾਂ ਉਹ ਮੇਰੇ ਵੱਡੇ ਭਰਾ ਨੇ। ਓਏ ਉਹ ਮਰ ਜਨੋ ਤੇਰੇ ਵੱਡੇ ਓਏ। ਉਹ ਤੇਰੇ ਮਰ ਜਾਣਾ ਸੀ ਮੇਰੇ ਕਾਤੋਂ, ਉਹ ਗੱਲ ਉਹਨੇ ਕੀਤੀ, ਮਾਰਨ ਤੋਂ ਮੇਰੇ ਲਾਫੇ। ਉਹ ਮੈਂ ਸਿਆਣ ਲਿਆ ਕੁੜੀ ਨੂੰ। ਲੈ ਚੰਗਾ ਹੋ ਗਿਆ। ਚੰਗੀਲਾ ਤੇਰਾ ਵੱਡਾ ਭਾਈ ਆ? ਹਾਂਜੀ ਮੇਰਾ ਵੱਡਾ ਭਰਾ। ਲੈ ਉਹ ਤਾਂ ਸਾਰੇ ਦਾ ਮੇਰੇ ਕੋਲ ਨੰਬਰ ਹੈਗੇ। ਕੋਈ ਗੱਲ ਨਹੀਂ, ਬਾਕੀ ਇੱਥੇ ਪਰੇਸ਼ਾਨ ਨਹੀਂ ਹੋਣਾ। ਇਸ ਘਰ ਨੂੰ ਤਾਂ ਕਿਆਮਤ ਆਪਣਾ ਸਮਝ ਲੈਣਾ। ਓਏ ਤਾਂ ਕਿਆ ਮੰਨੀ, ਸਿਰਫ 7-8 ਦਿਨ ਵੀਰੇ, ਇਹਦੀ ਕਿਹੜੀ ਗੱਲ ਆ? ਉਹ ਵੀਰੇ ਜੇ ਸਾਡਾ ਰਹਿਣ ਸਹਿਣ ਚੰਗਾ ਹੋਇਆ ਤੇ ਸ਼ਾਇਦ ਅਸੀਂ ਇੱਥੇ ਹੀ ਰਹੀ ਜਾਈਏ ਤੇ ਰਹਿਣ ਸਹਿਣ ਤੁਸੀਂ ਕਿਹੜਾ ਇੱਥੇ ਬੋਲਿੰਗ ਕਰਾਉਣ ਡਏ ਵੀ ਤੁਹਾਨੂੰ ਮੈਂ ਚੰਗਾ ਸਮਝ ਕੇ ਰੱਖ ਲੈਣਾ। ਯਾਰ ਆਹ ਕਮਰਾ ਇਹਦਾ, ਆ ਨਾਲ ਦਾ ਕਮਰਾ ਤੁਹਾਨੂੰ ਦੇਤਾ। ਬਸ ਜਦੋਂ ਇਹਨੇ ਸੌਣਾ ਹੈ, ਹਾਂਜੀ ਤੁਸੀਂ ਉਦੋਂ ਉੱਠੇ ਹੋਵੋ, ਜਦੋਂ ਇਹਨੇ ਉੱਠਣਾ ਹੈ, ਉਦੋਂ ਤੁਸੀਂ ਸੁੱਤੇ ਹੋ। ਵਜ੍ਹਾ ਯਾਰ ਇੱਕ ਘਰ 'ਚ ਪਤਾ ਨਾ ਲੱਗੇ। ਭਾਜੀ ਸਵੇਰ 6-7 ਵਜੇ ਤੋਂ ਪਹਿਲੋਂ ਤੁਸੀਂ ਨਾਸ਼ਤਾ ਕਰ ਲੈਣਾ ਵਾ। ਦੁਪਹਿਰ ਦਾ ਖਾਣਾ ਵੀ ਜਿਹੜਾ ਇੱਥੇ ਬਣਨਾ ਨਾ, ਤੇ ਉਹਦਾ ਰੌਲਾ ਨਾ ਪਵੇ, ਖਲਾਰਾ ਨਾ ਪਵੇ। ਮਤਲਬ ਦੁਪਹਿਰ ਨੂੰ ਰੋਟੀ ਖਾ ਕੇ ਇਹ ਨਹੀਂ ਦੱਸਣਾ ਬਾਹਰ ਜਾ ਕੇ ਵੀ ਅਸੀਂ ਇਮਲੀ ਕੋ ਛੋਟੇ ਗੋਸ਼ਤ ਨਾਲ ਰੋਟੀ ਖਾ ਕੇ ਆਏ ਆ। ਬਾਹਰ ਜਾ ਕੇ ਇਹ ਨਹੀਂ ਦੱਸਣਾ ਵੀ ਸਾਨੂੰ ਉਹਨੇ ਕਸਟਰਡ ਵੀ ਬਣਾ ਕੇ ਤੇ ਦਿੱਤਾ। ਜ਼ੁਬਾਨ ਬੰਦ ਰੱਖਣੀ, ਜਿਹੜਾ ਲੜਾਈ ਝਗੜਾ ਕਰਨਾ ਅੰਦਰ ਕਰਨਾ ਵਾ, ਬਾਹਰ ਨਾ ਕਿਸੇ ਨੂੰ ਪਤਾ ਲੱਗੇ। ਛੋਟੇ ਗੋਸ਼ਤ ਵਾਲੀ ਕੰਧਾਂ ਤੋਂ ਮੈਨੂੰ ਲੱਗਦਾ ਦਾਲ ਦੋਲੀ ਮਿਲਦੀ ਰਵੇ, ਬੜੀ ਗੱਲ ਆ। ਉਹ ਕੋਈ ਗੱਲ ਨਹੀਂ, ਕੋਈ ਨਹੀਂ, ਘਰ ਆਪਣਾ ਹੀ ਆ। ਆਪਣੀ ਹਿੰਮਤ ਨਾਲ ਖਾਣਾ, ਮੇਰੇ ਸਿਰ ਤੇ ਨਹੀਂ ਰਹਿਣਾ। ਹਾਂ ਇਹ ਗੱਲ ਜ਼ਿਹਨ 'ਚ ਰੱਖ ਲੈਣੀ ਆ। ਤੇ ਕੋ ਦੰਦਾ ਭਾਈ ਸਾਡੇ, ਅਸੀਂ ਆਪਣੇ ਨਹੀਂ ਵੀਰੇ, ਖਰਚਾ ਜਿਹੜਾ ਤੁਸੀਂ ਆਪ ਕਰਨਾ ਵਾ, ਤੇ ਵੱਧ ਤੋਂ ਵੱਧ ਮੈਂ ਤੁਹਾਡਾ ਸਾਥ ਦੇਣਾ ਵਾ। ਇਹਨੂੰ ਤੇ ਇਨਸਾਨੀਅਤ ਕਹਿੰਦੇ ਯਾਰ। ਹੈਲੋ ਸਲਾਮ ਅਲੈਕਮ, ਚੰਗੀਲਾ ਬੋਲਦਾ? ਓਏ ਆਓ। ਕੀ ਗੱਲ ਆ, ਬੜਾ ਪਰੇਸ਼ਾਨੀ 'ਚ ਆ ਭਰਾਵਾ, ਟੈਨਸ਼ਨ ਆ? ਉਹ ਬੜੀ ਪਿੰਡ 'ਚ ਖੱਪ ਚੁੱਕੀ ਹੁੰਦੀ ਤੁਸੀਂ ਵੀ ਹੈ ਕਿ ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਮਾੜੇ ਨੂੰ ਇੰਜ ਤੇ ਤਕੜੇ ਨੂੰ ਇੰਜ ਤੇ। ਹੁਣ ਕਿੱਧਰ ਗਈਆਂ ਸਾਰੀਆਂ ਗਮੰਡੀਆਂ? ਉਹ ਤੇਰੇ ਘਰ ਦਾ ਮਸਲਾ ਜਿਹੜਾ ਤੂੰ ਜਿੱਥੋਂ ਪਰੇਸ਼ਾਨ ਹੋਈ ਫਿਰਦਾ, ਇਹ ਨਹੀਂ ਹੱਲ ਹੋਣਾ ਕਾਕਾ। ਮੈਂ ਦੱਸ ਦਿੰਨਾ। ਉਹ ਭਾਈ ਜਿਹੜਾ ਜੀ ਘਰ ਦਾ ਕੋਈ ਲਵ ਮੈਰਿਜ ਜਾਂ ਕੋਰਟ ਮੈਰਿਜ ਜਿਹੜੀ ਕਰਾਉਣੀ ਚਾਹੁੰਦਾ, ਉਹਨੇ ਕਰਾ ਲਿਆ। ਉਹ ਪਤਾ ਸਾਰੇ ਪਿੰਡ ਨੂੰ ਪਤਾ ਤੂੰ ਕਿੱਥੇ ਬੈਠਾ। ਜਿਹਨੂੰ ਲੱਭਦੇ ਫਿਰਦੇ ਆ ਮੇਰੇ ਕੋਲ ਬੈਠਾ। ਲੈ ਕੀ ਵਿਗਾੜ ਲੋਗੇ ਬਈ? ਕਮਲਿਆ ਉਹ ਤੂੰ ਆ ਤਾਂ ਸਹੀ, ਉਹਨੇ ਪਤਾ ਨਹੀਂ ਤੇਰੀ ਬੋਟੀ ਕਰ ਦੇਣੀ ਆ। ਤੂੰ ਕਿਹੜੀਆਂ ਗੱਲਾਂ ਕਰਨੇ ਆ? ਤੂੰ ਹਾਂ ਗੱਲ ਕਰਦਾ, ਆ ਘੰਟਾ ਹੋ ਗਿਆ ਮੇਰੇ ਕੋਲ ਬੈਠਾ, ਤੇਰਾ ਪੂਰੇ ਖਾਨਦਾਨ ਨੂੰ ਗਾਲਾਂ ਕੱਢਣ ਦੇ ਆ। ਉਹ ਤਾਂ ਮੈਂ ਡੱਕ ਕੇ ਰੱਖਿਆ, ਤੇ ਤੁਹਾਡੇ ਡੱਕਰੇ ਕਰਨ ਨੂੰ ਤਿਆਰ ਆ। ਇੱਥੇ ਕਿਤੇ ਆ ਪਿੰਡ 'ਚ ਇਮਲੀ ਦਾ ਘਰ ਪੁੱਛ, ਉਹ ਵੀ ਤੈਨੂੰ ਡੀਕਦਾ। ਓਏ ਉਹਦੇ ਕੋ ਕਈਆਂ ਪਈਆਂ ਟੋਟੇ ਕਰ ਦੂੰ ਤੁਹਾਡੇ। ਤੁਸੀਂ ਕਿੱਥੇ ਬੈਠੇ ਆ? ਕਈਆਂ ਕੁਛ ਨਹੀਂ ਪਿਆ ਮੇਰੇ ਕੋਲ। ਦਿੱਤੀ ਉਹਨੇ ਪਨਾਹ, ਦਿੱਤੀ। ਉਹ ਕਰ ਲਾ, ਕੀ ਕਰ ਲੇਗਾ? ਤੂੰ ਜਾਣਦਾ ਹੀ ਨਹੀਂ ਇਮਲੀ ਨੂੰ। ਉਹ ਬੰਦ ਕਰ ਮਾਮਾ। ਆ ਤੁਹਾਡਾ ਜਿਹੜਾ ਆ ਹੁਣ ਜੀਜਾ ਬਣਿਆ ਨਾ, ਉਹ ਵੇਖ ਉਹਨੇ ਦਲਾਲੀ ਚੱਕੀ ਇਸ ਟਾਈਮ। ਉਹ ਕਹਿੰਦਾ ਪਿਆ ਮੈਨੂੰ ਇੱਕ ਵਾਰੀ ਇਹਦਾ ਐਡਰੈਸ ਦੱਸ। ਰਾਜ ਉਹ ਆ ਜਾ ਤੂੰ, ਜੱਥੇ ਚੜਾ ਤੂੰ ਜਿੰਨੇ ਮਰਜੀ।
ਓਏ ਇਮਲੀ ਦੀ ਅੱਖਾਂ 'ਚ ਖੂਨ ਉਤਰਿਆ ਪਿਆ। ਉਹ ਕਹਿੰਦਾ ਜਿਹੜੇ ਪਿਆਰ ਦੇ ਦੁਸ਼ਮਣ ਹੁੰਦੇ ਨੇ ਨਾ, ਮੈਂ ਉਹਨਾਂ ਦਾ ਦੁਸ਼ਮਣ ਆ। ਮੈਂ ਤਾਂ ਕਿਹਾ ਹੀ ਨਹੀਂ। ਕਹਿੰਦਾ ਜਿੰਨੇ ਜੱਗ ਤੇ ਪਿਆਰ ਕਰਨਗੇ ਉਹਨਾਂ ਨੂੰ ਪਨਾਹ ਮੈਂ ਦੇਣੀ ਹੈ, ਜਿੰਨੇ ਕੋ ਵਿਗਾੜਨਾ ਵਿਗਾੜ ਲਓ। ਉਹ ਰਾਜਾ ਉਹ ਰੋਕ ਇਹਨੂੰ। ਤੇ ਕੋ ਛੁਰੀਆਂ ਤੇ ਕੋ ਤਲਵਾਰਾਂ। ਹਲੋ ਉਹ ਤੂੰ ਖੁੰਡੀ ਲੈ ਆ, ਤੇਜ਼ ਕਰ ਦੂਗਾ। ਉਹ ਜਗੀਰਦਾਰ ਦੇ ਘਰ ਆ ਗਏ ਅਸੀਂ, 1 ਮਿੰਟ। ਉਹ ਨਾ ਪਿਸਤੌਲ, ਮੈਂ ਤੈਨੂੰ ਨਹੀਂ ਕਹਿੰਦਾ ਪਿਸਤੌਲ ਥੱਲੇ ਰੱਖ ਦੇ, ਥੱਲੇ ਰੱਖ ਦੇ। ਉਹ ਮੁੰਡੇ ਨੂੰ ਕਹਿੰਦੇ ਆ ਯਾਰ ਜੀਜੇ ਤੁਹਾਡੇ ਨੂੰ। ਓਏ ਆ ਜਾ ਤੂੰ, ਆ 9 ਨੰਬਰ ਗਲੀ ਆ, ਵੜਦੇ ਅੰਦਰ ਜਿਹਨੂੰ ਮਰਜ਼ੀ ਪੁੱਛ ਲਈ ਇਮਲੀ ਦਾ, ਜਿਹੜਾ 2 ਗਾਲਾਂ ਕੱਢੂਗਾ ਨਾਲ ਤੈਨੂੰ ਘਰ ਪਹੁੰਚਾ ਦੂਗਾ। ਆ ਜਾ ਆ ਜਾ। ਚਲੋ ਇੱਥੋਂ। ਇਹ ਕੀ ਸਮਝਦੇ? ਪਿਸਤੌਲ ਕਿਧਰ ਰਖਾਉਣੇ ਸੋ ਤੇ ਤੇਰੀ ਜੁੱਤੀ ਹੈ ਨਹੀਂ ਜਿਹਦਾ ਪਿਸਤੌਲ ਬੰਦ ਕਰਾਉਣ ਦੇ ਜੁੱਤੀ ਮੈਂ ਉਹ ਪਾਈ ਜਿਹੜੀ ਨਹਾਉਣ ਲੱਗੇ ਨਾਲੇ ਤੂੰ ਡਰੈਸ ਆਪਣੇ ਘਰ ਦਾ ਤੇ ਤੂੰ ਮੇਰਾ ਕਾਹਤੋਂ ਡਰੈਸ ਦੇਈ ਜਾਣ ਡਿਆ ਕਿਹੜਾ ਮੇਰੀ ਅੱਖਾਂ 'ਚ ਖੂਨ ਉਤਰਿਆ ਵਾ ਹੈ ਤੂੰ ਉਹ ਕੈਸਾ ਪਾਗਲ ਆ, ਅਸੀਂ ਲੁਕਦੇ ਫਿਰਦੇ ਆ, ਤੂੰ ਉਹਨਾਂ ਨੂੰ ਓਪਨ ਕਰੀ ਜਾਂਦਾ। ਉਹ ਨਹੀਂ ਏਦਾਂ ਤੇਰੀ ਇੱਜ਼ਤ ਨਹੀਂ ਨਾ ਕਰਨਗੇ। ਮੈਂ ਕਿਹਾ ਜ਼ਰਾ ਤੇਰੇ ਵੱਲੋਂ ਮਾੜਾ ਜਿਹਾ ਦੱਸਾਂ ਵੀ ਤੂੰ ਦਲੇਰ ਆਦਮੀ ਹੈ। ਤੈਨੂੰ ਕਿਹਾ ਉਹਨੇ ਦਲੇਰੀ ਦਿਖਾ। ਉਹ ਵੇਖ ਤੇ ਸਹੀ ਯਾਰ ਮੈਂ ਤੂੰ। ਕਿੱਥੇ ਜਾਵਾਂਗੀ? ਪਿਆਰ ਕੀਆ ਤੋਂ ਡਰਨਾ ਕਿਆ? ਓਏ ਉਹ ਤੇ ਕਰ ਲਿਆ ਅਸੀਂ, ਲੇਕਿਨ ਅੱਗੋਂ ਡਰਨਾ ਪੈਂਦਾ ਕਿ ਲੱਜ ਵੀ ਰੱਖੀ ਦੀ ਕਿਸੇ ਦੀ ਸ਼ਰਮ ਵੱਡਿਆਂ ਹਯਾ ਦੀ। ਹੁੰਦੀ ਰਾਜਾ, ਤੂੰ ਮੇਰਾ ਡਰੈਸ ਕਾਹਤੋਂ ਦੱਸਣਾ? ਤੂੰ ਇਹ ਕਹਿ ਇਹਨੂੰ ਆਪਾਂ ਚੌਂਕ 'ਚ ਛੱਡਿਓ ਨੇ, ਆਪੇ ਨੂੰ ਛਿੱਤਰ ਫਿਰਨ ਜੋ ਮਰਜ਼ੀ ਕਰੇ। ਉਹ ਛਿੱਤਰ ਕੇ ਮੈਨੂੰ ਬਾਂਦਰ ਕਿਲਾ ਖੇਡਣ ਦਾ ਇੱਥੇ ਵੜਨਾ, ਇੱਕ ਕਈ ਆਪ ਫੜ ਲਈ, ਇੱਕ ਇਹਨੂੰ ਫੜਾਈ, ਇੱਕ ਭਰਜਾਈ ਤੂੰ ਕਈ ਫੜ ਓਏ ਲੈ। ਅਸੀਂ ਵਿਹੜੇ ਨੂੰ ਪਾਣੀ ਲਾਉਣਾ ਵਾ? ਕਿੱਦਾਂ ਦੀ ਬੇਵਕੂਫ ਵਾਲੀ ਗੱਲ ਕਰਨ ਡਿਆ ਤੂੰ? ਕਈਆਂ ਫੜ ਲਈਏ, ਥੋਮ ਨੂੰ ਪਾਣੀ ਲਾਵਾਂ ਇੱਥੇ। ਉਹਨਾਂ ਨੇ ਕਿਹਾ ਵੀ ਅਸੀਂ ਡਾਂਗਾ ਲੈ ਕੇ ਆਉਣੀਆਂ, ਡਾਂਗਾ। ਲੈ ਡਾਂਗਾ ਦੇ ਰਜਾਈਆਂ ਭਰਾਉਣੀਆਂ ਸੀ ਉਹਨਾਂ ਕੋਲੋਂ। ਤੇਰਾ ਕੰਮ ਆ ਜਿਹੜੀ ਓਏ ਉਹਨਾਂ ਦੇ ਏਡੇ ਏਡੇ ਹੱਥ ਆ, ਜਿੱਥੇ ਚੰਡ ਪੈਣੀ ਏਦਾਂ ਲੱਗਣਾ 9 ਨੰਬਰ ਜੁੱਤੀ ਛਪੀ। ਖਾ ਜਾ ਪਿਆਰ ਕੀਤਾ ਯਾਰ ਤੂੰ, ਤੈਨੂੰ ਤਾਂ ਚਾਹੀਦਾ ਪਿਆਰ ਦੀ ਖਾਤਰ ਲੰਘ ਜਾ, ਬਸ ਪਾਰ ਲੰਘ ਜਾ। ਓਏ ਪਾਰ ਕਿੱਥੋਂ ਲੰਘ ਜਾ, ਉਹਦੇ ਭਰਾਵਾਂ ਜਾਂਦਾ ਏਡੇ ਏਡੇ ਪੈਰ ਚੋਰਾਂ ਵਰਗੇ। ਉਹਨਾਂ ਨੇ ਇੱਕ ਵਾਰੀ ਵੱਖੀ ਚ ਠੁੱਡਾ ਮਾਰਿਆ, 3 ਦਿਨ ਪਸਲੀ ਥੱਲੇ ਨਹੀਂ ਆਉਣੀ ਮੇਰੀ। ਉਹ ਪੈਰ ਆਉਣਗੇ ਤੇ ਤੇਰਾ ਕੰਮ ਪੈਰ ਵੱਢਦਾ ਹੀ ਹੋਵੇ ਬਸ। ਉਹ ਤੈਨੂੰ ਲੋੜ ਕਿਹੜੀ ਪਈ ਉਹਨਾਂ ਸ਼ਿਕਾਇਤਾਂ ਲਾਉਣ ਦੀ? ਤੈਨੂੰ ਫੋਨ ਤੇ ਨੰਬਰ ਮਿਲਾ ਕੇ ਸਾਰਾ ਕੁਝ ਦੱਸ ਦਿੱਤਾ, ਤੂੰ ਪਾਗਲ ਤਾਂ ਨਹੀਂ? ਤੂੰ ਯਾਰ ਇੱਕ ਪਿਆਰ ਕਰਨ ਵਾਲੇ ਨੂੰ ਜਗ੍ਹਾ ਦਿੱਤੀ ਆ, ਤੇਰਾ ਹੱਕ ਬਣਦਾ ਇਹਨਾਂ ਨਾਲ ਆਉਣ ਵਾਲੀ ਹਰ ਗੋਲੀ ਆਪਣੇ ਤੂੰ ਸੀਨੇ ਤੇ ਖਾਵੇਂ। ਜੁਰਮਾ ਰਾਸ ਮੈਂ ਨਹੀਂ ਜਗ੍ਹਾ ਜੁਗਾ ਦਿੱਤੀ ਹੈਗੀ, ਤੂੰ ਲਿਆਇਆ ਇਹਨਾਂ ਨੂੰ। ਉਹ ਸੀਨੇ ਤੇ ਕਿਦੋਂ ਤੂੰ ਫੋਨ ਕੀਤਾ ਚੰਗੀਲੇ, ਉਹਦਾ ਹੱਥ ਦੇਖੀ। ਇੱਕ ਮਿੰਟ ਚੰਗੀਲੇ ਦਾ ਫੋਨ ਨਾ ਕਿੱਥੇ? ਓਏ ਉਹ ਤੂੰ ਵੜ ਪਿੰਡ ਇਮਲੀ ਦਾ ਪੁੱਛੋ ਦੀ ਤੇ ਅੱਖਾਂ 'ਚ ਖੂਨ ਉਤਰਿਆ। ਉਹ ਭਾਈ ਕੋਈ ਅੱਖਾਂ 'ਚ ਖੂਨ ਨਹੀਂ ਉਤਰਿਆ, ਸਾਰੀ ਰਾਤ ਮੈਂ ਵੈਲਡਿੰਗ ਦੇਖੀ ਤਾਂ ਅੱਖਾਂ ਲਾਲ ਹੋਈਆਂ ਵਾ। ਉਹ ਮੁੰਡਾ ਦਲਾਲੀ ਚੱਕੀ ਫਿਰਨ ਦਿਆ, ਤੂੰ ਅੰਦਰ ਦੇ ਵੜ ਪਿੰਡ ਦੇ। ਉਹ ਦਨਾਲੀ ਨਹੀਂ ਚੱਕੀ, ਮੈਂ ਤੇ ਕਰਜ਼ਾ ਚੱਕਿਆ ਜੀ, ਇਹਨਾਂ ਨਿਕਾਹ ਕਰਾਇਆ ਮੈਂ 20,000 ਚੱਕਿਆ ਮੈਂ। ਤੂੰ ਉਹ ਕੀ ਕਰ ਲੇਗਾ, ਕੀ ਕਰ ਲੇਗਾ? ਤੈਨੂੰ ਉਹਦਾ ਪਤਾ ਨਹੀਂ, ਉਹਨੇ ਤੇਰੇ ਇੰਨੇ ਡੱਕਰੇ ਇਮਲੀ ਨੇ ਕਰ ਦੇਣੇ ਆ। ਕਾਹਦੇ ਨੇ ਇੰਨੇ ਡੱਕਰੇ ਕਰ ਦੇਣੇ ਆ? ਮੇਰੇ ਕੋਲ ਕੱਖ ਵੀ ਨਹੀਂ ਹੈਗਾ। ਸੁਣ ਲਿਆ ਸੁਣਿਆ ਭਾਜੀ, ਕੱਖ ਵਾਲੀ ਗੱਲ ਸੁਣੀ, ਕੱਖ ਵਾਲੀ। ਗੰਡਾਸੇ ਰੱਖੇ ਉਹਨੇ ਅੰਦਰ। ਉਹ ਰਾਜਾ ਤੂੰ ਸਾਨੂੰ ਪਨਾਹ ਦਿੱਤੀ ਆ ਕਿ ਇੰਤਜ਼ਾਮ ਕੀਤਾ ਸਾਡੀਆਂ ਨਾ ਜੀ ਤੂੰ ਵੀਰੇ ਘਬਰਾਉਣਾ ਨਹੀਂ। ਆ ਵੇ ਸੁਣ ਲਈ ਮੁੰਡੇ ਦੀ ਗੱਲ ਸੁਣ ਲਈ। ਉਹ ਕਹਿੰਦਾ ਮੈਂ ਸਿਰ ਲਾ ਦੇਣੇ ਆ। ਉਹ ਤੇਰੇ ਮੋਬਾਈਲ 'ਚੋਂ ਫਿਲਟਰ ਹੋ ਕੇ ਜਾਂਦੀ ਗੱਲ ਅੱਗੇ, ਜਿਹੜੀ ਮੈਂ ਕਹਿੰਦਾ ਉਹ ਕਿਉਂ ਨਹੀਂ ਦੱਸਦਾ? ਆ ਜਾਓ, ਆ ਤੁਸੀਂ ਚਲੋ। ਆ ਤੂੰ ਆ ਬੜਿਆ ਐਸੀ ਡਿਸ਼ ਬਣਾਈ ਜਿਹੜਾ ਸੱਦੀ ਜਾਣ ਡਿਆ ਤੂੰ, ਉਹਨਾਂ ਨੂੰ ਮੈਨੂੰ ਬਸ ਦੱਸ ਸਹੀ। ਤੂੰ ਪਿਆਰ ਕੀਤਾ, ਡਰਨਾ ਨਹੀਂ। ਓਏ ਡਰਨਾ ਤਾਂ ਨਹੀਂ। ਉਹ ਇਹਦੇ ਭਰਾ ਵੇਖੇ, ਉਹਦਾ ਐਡਾ ਕਸੋਨਾ, ਉਹਨੇ ਇੱਥੇ ਮਾਰਿਆ, 3 ਦਿਨ ਰੋਟੀ ਖਾਧੀ ਨਹੀਂ ਜਾਣੀ, ਇੰਨੀ ਸੋਚ ਪੈਣੀ। ਯਾਰ 10 ਤੇ ਭਰਾ ਕਿੰਨੇ ਕਸੁੰਨ ਮਾਰ ਲੈਣਗੇ? 10 ਉਹਨਾਂ 20 ਕਸੁੰਨ, ਕਿਹੜੀ ਗੱਲ? ਤੁਸੀਂ ਕੀ ਕੀਤਾ ਈ? ਉਹ ਵੇਖ ਤੇ ਸਹੀ ਯਾਰ। ਭਰਜਾਈ ਤੇਨਾਂ ਉਹਨੇ ਪਿਆਰ ਕੀਤਾ, ਇਹਨੂੰ ਤੇ ਚਾਹੀਦਾ ਤੇਰੀ ਖਾਤਰ ਦੁਨੀਆ ਛੱਡ ਜਾਵੇ। ਉਹਨਾਂ ਨੇ ਇਹਨੂੰ ਮਾਰ ਛੱਡਣਾ ਹੈ। ਮਰ ਜਾ। ਉਹ ਬਗੈਰ ਤੇ ਆ ਬਹੁਤ ਤਗੜੇ ਆ। ਉਹ ਕੀ ਹੋ ਗਿਆ, ਮੁਸੀਬਤ ਪਈ ਤੈਨੂੰ? ਦੇਖ ਅੱਜ ਪਿਆਰ ਕਰਨ ਵਾਲਿਆਂ ਨੂੰ ਢੱਕੇਗਾ ਨਾ, ਕੱਲ ਤੈਨੂੰ ਕੋਈ ਨਾ ਕੋਈ ਢੱਕੇਗਾ। ਮੇਰੇ ਤਾਂ ਢੱਕਣ ਦਾ ਇੰਤਜ਼ਾਮ ਕਰ ਦਿੱਤਾ ਤੂੰ। ਕੀ ਜਦੋਂ ਤੂੰ ਆਉਣਾ ਲੋਕਾਂ ਨੇ ਅੱਜ ਕਰਕੇ ਚੁੱਕ ਕੇ ਦੇਖਣਾ ਮੈਨੂੰ, ਜਿਹਨੇ ਦੇਖਣਾ ਹੁਣ ਮੈਂ ਤਾਂ ਢੱਕਿਆ ਗਿਆ। ਰਾਜਾ ਉਹਦੇ 20 ਭਰਾ, ਵੇੜਾ ਵੇਖ ਲਾ, 50 ਕੁੱਟਣਾ ਉਹਨਾਂ ਨੇ। ਉਹ ਕੈਸਾ ਤੇਰਾ ਨਵੇਂ ਖੁਸਰੇ ਵਰਗਾ ਮੂੰਹ, ਤੂੰ ਪੰਗਾ ਹੀ ਨਾ ਲੈਣਾ ਇਹ ਹੈ। ਤੂੰ ਕੀਤਾ ਕਾਤੋਂ ਸਾਰਾ ਉਹ ਕੁਝ? ਯਾਰ ਜਦੋਂ ਹੁਣ ਪਿਆਰ ਕਰ ਬੈਠਾ। ਉਹ ਪਿਆਰ ਕਰ ਬੈਠਾ, ਦਲੀਪ ਕੁਮਾਰ ਦੇ ਘਰ ਆਇਆ ਤੂੰ, ਮੈਂ ਕਿਹੜਾ ਮਜਨੂ ਆ? ਚਲੋ ਨਿਕਲੋ ਬਾਹਰ ਇੱਥੋਂ ਤੁਸੀਂ। ਓਏ ਵੇਖ ਯਾਰ, ਐ ਨਾ ਕਰੋ ਹੁਣ, ਦੇਖ। ਤੁਸੀਂ ਚੰਗੀ ਆਓ ਚੱਲੀਏ ਤੁਸੀਂ ਤੇ ਇਹਦੀ ਸਹੇਲੀ ਨਾਲੋਂ ਵੀ ਮਾੜੇ, ਜਿਹਨੇ ਐਨੀ ਟਾਈਮ ਜਵਾਬ ਦਿੱਤਾ। ਮੈਂ ਤੁਸੀਂ ਤੇ ਉਹਨਾਂ ਦੇ ਆਇਆ ਜਵਾਬ ਦੇਣ ਦਾ। ਮੈਂ ਇੱਕ ਫਿਲਮ ਵੇਖੀ ਕਿ ਪਿਆਰ ਕਰਨ ਵਾਲਿਆਂ ਵਾਸਤੇ ਤੇ ਪੂਰਾ ਸ਼ਹਿਰ ਜਿਹੜਾ ਵਾ ਉਹ ਡੱਕਾ ਬਣ ਜਾਂਦਾ। ਉਹ ਇਹ ਗੱਲਾਂ ਫਿਲਮਾਂ 'ਚ ਸੱਜਦੀਆਂ ਵਾ, ਤੇਰੇ ਘਰ ਤਾਂ ਆਟਾ ਮੁੱਕਾ, ਤੂੰ ਤਾਂ ਇੱਥੇ ਬੈਠਾ ਵਾ। ਇੱਟਾਂ ਉੱਟਾਂ ਇਕੱਠੀਆਂ ਕਰ ਲਾ, ਉਹਨਾਂ ਨੇ ਮੈਨੂੰ ਲੱਗਦਾ ਵਗਾਤੇ ਹੀ ਆਉਂਦੇ ਹੀ ਅੰਦਰ ਬਗਾਤੇ ਜਿਹੜਾ ਲੜਾਈਆਂ ਸ਼ੁਰੂ ਕਰ ਦੇਣੀਆਂ ਹੁੰਦੇ। ਮੇਰੀ ਗੱਲ ਸੁਣੋ। ਇੱਟਾਂ ਕਿਹੜੀ ਗੱਲੋਂ ਕਰੋ, ਉਹ ਬੜਾ ਇੱਥੇ ਖੁਰਾ ਬਣਾਉਣ ਆਉਂਦਾ। ਆਓ ਚਲੀਏ, ਇਹਨਾਂ ਨੂੰ ਛੱਡੋ। ਉਹ ਭਰਜਾਈ ਕੁਛ ਨਹੀਂ ਹੁੰਦਾ, ਤੇਰਾ ਕੰਮ ਆ ਅੰਦਰ ਵੜਨ। ਤੂੰ ਆ ਕੇ ਕਹਿਣਾ ਮੈਂ ਜੀਜਾ, ਉਹਨਾਂ ਨੇ ਪਹਿਲਾਂ ਡੰਡਾ ਮਾਰਨੀਆਂ, ਜੋ ਵੀ ਮਾਰਨ, ਤੇਰਾ ਕੰਮ ਅੱਗੇ ਆ ਉਹਨਾਂ ਕੇ ਨੇ ਤੇ ਰੋਕ। ਇਹਨਾਂ ਦਾ ਬਗੈਰ ਕੱਖ ਕਿਸੇ ਨਹੀਂ ਖਬਰ ਤੋਂ ਛੱਡਣਾ। ਜੰਮਣ ਵਾਲਿਆ, ਤੂੰ ਸਾਨੂੰ ਕਾਹਤੋਂ ਫਸਾਉਣ ਡਿਆ ਵਾ? ਤੂੰ ਉਹ ਵੀ ਇਕੱਠੇ ਕਰਾਤੇ, ਮੈਨੂੰ ਵੀ। ਇੱਕ ਮਿੰਟ ਯਾਰ, ਇੱਕ ਮਿੰਟ। ਉਹ ਫੇਰ ਚਮਕੀਲੇ ਦਾ ਫੋਨ ਆ ਗਿਆ। ਹਾਂ ਚੰਗੀ ਲਿਆ।
ਉਹ ਬੂਆ ਨਜ਼ਰ ਆਇਆ ਤਾਂ ਅੰਦਰ ਰੰਗ ਇਮਲੀ ਨੇ ਤੇ ਅੱਖਾਂ ਲਾਲ ਕੀਤੀਆਂ ਪਈਆਂ। ਕਿਹੜੀਆਂ ਭਾਈ ਅੱਖਾਂ ਲਾਲ? ਭਾਜੀ ਰਾਤ ਦੀਆਂ ਮਲਮਲ ਹੋਈਆਂ ਅੱਖਾਂ ਲਾਲ, ਤੁਹਾਡੀ ਵਜ੍ਹਾ ਨਾਲ ਨਹੀਂ ਕੀਤੀਆਂ। ਪਾਗਲ ਤਾਂ ਨਹੀਂ ਤੂੰ ਯਾਰ? ਓਏ ਤੂੰ ਅੰਦਰ ਰੰਗ ਮੁੰਡਾ ਉਹ ਵੇਖ ਤੂੰ ਮੁੰਡਾ ਤੇ ਕਸੁੰਨ ਵਟਣ ਦਿਆ ਤੁਹਾਨੂੰ ਤੁਹਾਡੇ ਡੀਕ 'ਚ। ਉਹ ਕਸੋਂ ਨਹੀਂ ਵਟਣ ਦਿਆ, ਮੈਨੂੰ ਖਿੱਚਾਂ ਪੈਣ ਦਈਆਂ। ਉਹ ਕੀ ਕਰਦਾ ਪਿਆ? ਆ ਜਾ ਤੂੰ ਕਰ ਲਿਆ ਇਮਲੀ ਨੇ ਤੁਹਾਡਾ ਬੰਦੋਬਸਤ। ਭਾਜੀ ਆ ਜਾਓ ਤੁਸੀਂ, ਆਣ ਕੇ ਤੁਹਾਨੂੰ ਰੋਟੀ ਵੀ ਮਿਲੇਗੀ ਛੋਟੇ ਗੋਸ਼ਤ ਨਾਲ ਆਈਸਕ੍ਰੀਮ, ਸੋਹਣੀਆਂ ਲੱਤਾਂ ਘੁੱਟੂ ਤੁਹਾਡੀਆਂ, ਕੋਈ ਲੜਾਈ ਦੇ ਚਾਂਸ ਨਹੀਂ। ਓਏ ਮੁੰਡਾ ਕਾਬੂ ਤੋਂ ਬਾਹਰ ਹੋਇਆ, ਮੈਂ ਤੈਨੂੰ ਕਹਿੰਦੇ ਅੰਦਰ ਰੰਗ ਜੀਜਾ ਤੁਹਾਡਾ। ਉਹ ਕੰਮ ਉਹ ਮੇਰਾ ਬਲੱਡ ਘਟਣ ਦਿਆ, ਉਹ ਮੈਂ ਕਾਬੂ ਤੋਂ ਬਾਹਰ ਨਹੀਂ ਹੋਣ ਦਿਆ, ਮੈਂ ਤਾਂ ਕੰਬਣ ਦਿਆ। ਓਏ ਨੰਗ ਅੰਦਰ ਪਿਓ ਦਾ ਤੇ ਨੰਗ ਅੰਦਰ ਆ ਜਾ। ਆ ਗਈ ਆ ਜਾ। ਫਿਰ ਇੱਥੇ ਰਹੀਓ ਹੈ, ਮੈਂ ਚੱਲਦਾ ਵਾਂ। ਕਿਸੇ ਸ਼ਾਇਦ ਦੀ ਲੋੜ ਹੋਈ ਨਾ ਤੇ ਇਹਨੂੰ ਦੱਸ ਦਿਓ ਤੇ ਮੈਂ ਤੇਰਾ ਪੱਠੇ ਵੱਢਣੇ ਹੈ, ਮੈਂ ਚੱਲਦਾ ਹਾਂ। ਰਾਜੇ। ਕਿੱਦਾਂ ਵੀਰੇ? ਠੀਕ। ਕੀ ਹੋਇਆ ਯਾਰ? ਉਹ ਕਹਿੰਦੇ ਚਾਹ ਪੀ ਕੇ ਜਾਣੀ, ਉਹ ਵਾਕਫ ਜੀ ਹੋਏ ਯਾਰ। ਇਦਾਂ ਧੱਕੇ ਨਾ ਧੱਕੇ ਨਾਲ ਚਾਹ ਪਿਆਉਂਦੇ ਆ, ਮੈਂ ਉਦਾਂ ਕਿੱਥੇ ਪੀਣਾ ਇੰਨਾ ਕੋਈ ਯਾਰ। ਤੇ ਧੱਕਾ ਲੰਮਾ ਸੀ ਉਹਨਾਂ ਦਾ ਚਾਹ। ਕੋਈ ਨਹੀਂ, ਉਹ ਚਲੋ ਕਦੇ ਨਹੀਂ ਪੀਣ ਦਾ ਗੁੱਸਾ ਵੀ ਚੜ ਜਾਂਦਾ। ਰਾਜਾ ਤੁਸੀਂ ਯਾਰ ਆ ਤੈਨੂੰ ਹਿਆ ਨਹੀਂ ਆਇਆ ਘਰੋਂ ਭੱਜਣ ਲੱਗਿਆ? ਤੈਨੂੰ ਬੁੱਢੇ ਮਾਂ ਪਿਓ ਦੇ ਚਿੱਟੇ ਵਾਲਾਂ ਦਾ ਕੋਈ ਖਿਆਲ ਨਹੀਂ ਆਇਆ? ਨਹੀਂ ਉਹਨੂੰ ਖਿਆਲ ਆਇਆ ਸੀ, ਕਹਿੰਦੇ ਸੀ ਮੈਂ ਆਪਣੇ ਬੁੱਢੇ ਮਾਪਿਓ ਦੇ ਵਾਲਾਂ ਨੂੰ ਕਲਰ ਲਾਵਾਂ ਫਿਰ ਆਉਣੀ। ਮੈਂ ਕਿਹਾ ਨਹੀਂ ਕੋਈ ਨਹੀਂ, ਬਹਿ ਜਾ ਭਰਾ ਆਉਂਦੇ। ਬਕਵਾਸ ਨਾ ਕਰ, ਫੋਨ ਤੇ ਗੱਲ ਤੂੰ ਹੀ ਕਰ ਰਿਹਾ ਸੀ। ਯੈਸ, ਆ ਵਾ ਜੀਜਾ। ਇਹਦੇ ਹੀ ਐਲਾਨ ਕੀਤਾ ਜੀ ਮੈਂ ਜੀਜਾ। ਇਹ ਭਾ ਚੰਗੀਲੇ ਮੈਂ ਹੀ ਆ, ਉਹ ਮੇਰਾ ਨਾਂ ਹੀ ਬਬਲੂ ਆ ਜੀ, ਮੈਂ ਹੀ ਨਿਕਾਹ ਕੀਤਾ ਜੀ। ਉਹ ਭਾ ਤੂੰ ਕੀ ਕਰਨ ਦਿਆ ਉੱਡਣ ਵਾਲੇ ਕੱਛੂ ਕੁੰਮੇ ਹੈ? ਉਹ ਤੈਨੂੰ ਵਿਆਹ ਕਰਨ ਨੂੰ ਆ ਹੀ ਲੱਭਾ ਰੇਤ ਵਾਲਾ ਕਾਰਤੂਸ। ਜ਼ਰਾ ਨਹੀਂ ਤੈਨੂੰ ਹਿਆ ਆਇਆ? ਖਾਨਦਾਨ ਦੀ ਪੱਗ ਰੋਲਣ ਲੱਗਿਆ। ਇਹਨੂੰ ਮੈਂ ਬੜਾ ਰੋਕਿਆ, ਮੈਂ ਕਿਹਾ ਭਈ ਉਹ ਇਸ ਹਰਕਤ ਦੇ ਵਿੱਚ ਨਾ ਹਿੱਸੇਦਾਰ ਬਣ। ਇਹਨੇ ਪਣਾ ਦਿੱਤੀ, ਇਹਦੀਆਂ ਅੱਖਾਂ 'ਚ ਲਾਲ ਹੋਈ ਸੀ। ਆ ਜਿਹੜਾ ਕਹਿੰਦਾ ਸੀ ਅੱਖਾਂ ਲਾਲ ਮੇਰੀਆਂ। ਉਹ ਜੀ ਉਹ ਗਜਨੀ, ਉਹ ਪੁੱਠੀ ਸਮਝਾਂ ਵਾਲੇ ਆ। ਉਹ ਤੂੰ ਹੀ ਤਾਂ ਮਾਮਾ ਸਾਰਾ ਕੁਝ ਕਰਨਾ। ਭਾਜੀ ਮੇਰੀਆਂ ਅੱਖਾਂ ਵੈਸੇ ਹੀ ਇਦਾਂ ਦੇਖੋ, ਸ਼ੁਰੂ ਤੋਂ ਲਾਲ ਆ, ਬਚਪਨ ਤੋਂ ਨਿਕਾ ਜਦੋਂ ਮੈਂ ਹੋਇਆ ਉਹ ਵੀ ਲਾਲ ਸੀ। ਯਾਰ ਗਲਤ ਬਿਆਨੀ ਨਾ ਕਰ ਉਹਨੂੰ ਤੇ ਯਰਕਾਨ। ਉਹਦੇ ਨਾਲ ਪੀਲੀਆਂ ਹੁੰਦੀਆਂ, ਪਾ ਸਾਫਾ ਗੋਲ, ਤੇਰੀ ਅਕਲ ਕੰਮ ਕਰੇ। ਓਏ ਤੂੰ ਸਾਨੂੰ ਸਿਖਾਉਣ ਦੀ ਕੋਸ਼ਿਸ਼ ਨਾ ਕਰ। ਇੱਕ ਤਰੀਕਾ ਵੀ ਤੂੰ ਲਵ ਮੈਰਿਜ ਕਰ ਰਿਹਾ ਵੀ ਉਹ ਤਾਂ ਬਾਲੜੀ ਜਿਹੀ ਉਹਨੂੰ ਨਹੀਂ ਸਮਝ ਆ ਗਈ। ਉਹ ਤੈਨੂੰ ਹਯਾ ਹੀ ਨਹੀਂ ਆਇਆ? ਮੌਤ ਦੇ ਖੂਹ ਦਾ ਕਾਰੀਗਰ ਆ ਹੈ, ਤੈਨੂੰ ਸ਼ਰਮ ਹਯਾ ਨਹੀਂ ਕੋਈ ਵੀ? ਉਦਾਂ ਦਾ ਹੀ ਆ ਜਿਹਨੇ ਮਿੰਟ ਤੋਂ ਪਹਿਲੇ ਫੋਨ ਕਰਕੇ ਕਿਹਾ ਵੀ ਮੇਰੇ ਘਰ ਆ ਜਾ ਪਣਾ, ਮੈਂ ਦੇਖਦਾ ਕੌਣ ਆ ਕੇ ਲੈ ਕੇ ਜਾਂਦਾ ਇਹਨੂੰ। ਉਹ ਖੱਟੇ ਲੱਡੂ ਭਾਈ ਮੈਂ ਨਹੀਂ ਕੁਝ ਵੀ ਕੀਤਾ, ਲਿਆਇਆ ਵਾ। ਓਏ ਗਟਰਾਂ ਦੇ ਰਾਜੇ ਤੂੰ ਪੜਾਵਾ ਜਿੰਨਾ ਓਏ ਆ ਵਾ ਰਾਜਾ ਵੀਰੇ, ਆ ਰਾਜਾ ਵਾ। ਉਹ ਤੁਸੀਂ ਮੈਨੂੰ ਕਿਹਾ ਸੀ ਆ ਜਾ, ਅਸੀਂ ਵੇਖ ਲਾਂਗੇ ਉਹਨਾਂ ਨੂੰ। ਵੇਖੋ ਹੁਣ ਸਾਹਮਣੇ ਬੈਠੇ ਆ। ਨਹੀਂ ਤਾਂ ਤੂੰ ਕੁੜੀ ਨੂੰ ਕਿਉਂ ਨਹੀਂ ਕਿਹਾ ਕਿ ਬਈ ਤੂੰ ਆਪਣੇ ਮਾਪਿਆਂ ਤੇ ਚੱਲ, ਮੈਂ ਘਰ ਰਿਸ਼ਤਾ ਭੇਜਦਾ। ਓਏ ਰਾਜਾ, ਖੁਦਾ ਦਾ ਖੌਫ ਕਰ। ਤੂੰ ਹੀ ਤੇ ਕਹਿੰਦਾ ਸੀ ਕਰ ਲਾ ਜੋ ਕਰਨਾ, ਮੈਂ ਹੈ ਤੇਰੇ ਪਿੱਛੇ। ਮੈਂ ਕਿਹਾ ਸੀ ਮੈਂ ਹੈ ਪਿੱਛੇ, ਮੈਂ ਦੱਸਾਂਗਾ ਉਹਨਾਂ ਨੂੰ, ਮੈਂ ਦੱਸਾਂਗਾ। ਓਏ ਉਹ ਤੂੰ ਕਿਹਾ ਸੀ ਬਾਅਦ ਚ ਦੱਸਾਂਗਾ। ਵਕੀਲ ਵੀ ਤੇਰਾ ਹੀ ਸੀ, ਉਹਨੇ ਤਦੀ ਤੇ ਮੇਰੇ ਕੋਲੋਂ 19,000 ਲਿਆ, ਨਹੀਂ ਤੇ 25 ਮੰਗਣ ਦੇ ਆ। ਆ ਦੇਖੋ ਏਦਾਂ ਦੇ ਕੰਮ ਕਰਾ ਗਿਆ ਤਾਂ ਮੂੰਹ ਕਿੱਦਾਂ ਦਾ ਕਾਲਾ ਹੋ ਗਿਆ। ਇਹਨੂੰ ਵੀ ਹਜ਼ਾਰ ਨਹੀਂ ਹੁੰਦੀ। ਮੈਂ ਉਹ ਕਚਰੇ ਦੇ ਸ਼ਹਿਨशाह, ਉਹ ਤੈਨੂੰ ਹਯਾ ਨਹੀਂ ਆ ਕਿਸੇ ਦੀ ਧੀ ਭੈਣ ਨੂੰ ਤੂੰ ਉਹ ਭਾਈ ਆ ਇਹਦਾ ਸਾਰਾ ਨਿਜ਼ਾਮ ਆ। ਮੇਰਾ ਤਾਂ ਘਰ ਬੋ, ਮੈਨੂੰ 25 ਸਾਲ ਉੱਥੇ ਰਹਿੰਦੇ ਆ ਹੋ ਗਏ, ਮੈਨੂੰ ਤਾਂ ਕਦੀ ਕਿਸੇ ਨੇ ਹੋਏ ਵੀ ਨਹੀਂ ਕੀਤਾ। ਆ ਡਰੰਬੇ ਦੇ ਮੂੰਹ ਵਾਲਾ ਪਤਾ ਨਹੀਂ ਕੀ ਡਰਾਮੇ ਲਾਉਣ ਡਿਆ ਸਾਡੇ। ਉਹ ਸਹੀ ਗੱਲ ਦੱਸ ਤੂੰ। ਮੈਂ ਦੱਸਣ ਲੱਗਾ ਭਾ ਚੰਗੀਲੇ, ਆ ਤੁਹਾਡੇ ਆਉਣ ਤੋਂ 2 ਮਿੰਟ ਪਹਿਲੇ ਇਹਦੇ ਥੋਮੇ ਦਨਾਲੀ ਖੋਈ, ਇਹਨੇ ਅੰਦਰ ਸਿੱਟੀ ਦਨਾਲੀ ਚੁੱਕੀ ਫਿਰਦਾ ਸੀ। ਉਹ ਭਾਈ ਠਹਿਰ ਜਾ ਭਾਈ, ਇਸ ਘਰ 'ਚ ਤਾਂ ਕਨਾਲੀ ਹੈ ਨਹੀਂ, ਦਨਾਲੀ ਕਿੱਥੋਂ ਆ ਗਈ ਆ? ਨਹੀਂ ਤੇ ਆਪਣਾ ਸੋਟਾ ਫੜ ਲੈ, ਥੱਕ ਜਾਣਾ। ਦਨਾਲੀ ਦੀਆਂ ਗੱਲਾਂ ਆ ਕਰਦਾ ਸੀ। ਉਹ ਤਾਂ ਫੈਰ ਕਾਰਤੂਸ ਦੇ ਡੱਬੇ ਕਹਿੰਦਾ ਮੇਰੇ ਕੋ, ਕਹਿੰਦਾ ਮੈਂ ਪੁਰਜ਼ੇ ਉਡਾ ਦੇਣੇ ਤੁਹਾਡੇ। ਉਹ ਕਾਰਤੂਸ ਦੇ ਡੱਬੇ ਨਹੀਂ, ਉਹ ਤੇ ਮੈਂ ਕਹਿੰਦਾ ਸੀ ਮੇਰਾ ਨਿਕਾਹ ਹੋਏ। ਉਹ ਮੱਛੀਆਂ ਦੇ ਡੱਬੇ ਸੀ ਜਿਹੜੇ ਵੰਡਣੇ ਸੀ ਮੈਂ। ਉਹ ਤੇਰਾ ਬੇੜਾ ਝੱਟ ਹੋਵੇ ਰਾਜਾ। ਇਹ ਤਾਂ ਤੁਸੀਂ ਕਾਰਤੂਸ ਦੀ ਗੱਲ ਕਰਨੇ ਆ, ਤੁਹਾਡੇ ਆਉਣ ਤੋਂ 2 ਮਿੰਟ ਪਹਿਲੇ ਸਰੀਆ ਲੱਭਦਾ ਫਿਰਦਾ ਸੀ। ਉਹ ਭਾਈ ਤੁਹਾਡੇ ਮਾਰਨ ਨੂੰ ਨਹੀਂ, ਉਹ ਤੇ ਕੁੰਡਾ ਲਾ ਕੇ ਵਿੱਚ ਫਸਾਉਣਾ ਸੀ ਮੈਂ। ਉਹ ਜੀ ਓਏ, ਉਹ ਜੀ ਓ 24 ਘੰਟੇ ਦਾ ਚੁਗਲਖੋਰਾ, ਉਹ 7 ਟਾਈਮ ਦੇ ਹਰਾਮ ਦੇ, ਤੂੰ ਸਾਨੂੰ ਕਾਹਤੋਂ ਫਸਾਇਆ ਹੋਇਆ? ਤੂੰ ਇਹ ਤਾਂ ਦੱਸ ਪਹਿਲੋਂ। ਆ ਇਹਨੂੰ ਮੇਰਾ ਯਾਰ, ਮੇਰਾ ਹੱਕ ਬਣਦਾ ਸੀ। ਤੇਰਾ ਯਾਰ ਨਹੀਂ ਹੈਗਾ, ਤੈਨੂੰ ਜਾਣਦੇ ਨਹੀਂ ਹੈਗਾ। ਕੱਢ ਨੂੰ ਬਾਬਾ ਭਾਈ, ਇਹਦਾ ਸਾਰਾ ਤੁਸੀਂ ਕੀ ਬਕਵਾਸ ਕਰੀ ਜਾਂਦੇ ਸੀ? ਇੱਥੇ ਕੁੜੀ ਲੈਣ ਆਏ ਆ। ਉਹ ਭਾਈ ਆ ਦੇਖ, ਇਹਦਾ ਫੋਨ ਨੰਬਰ ਆ, ਇਹਦੇ ਕੋਲ ਫੋਨ ਵਾ, ਇਹਦੇ ਕੋਲ ਸਾਰਾ ਕੁਝ ਵਾ। ਅਸੀਂ ਤੈਨੂੰ ਜਾਣਦੇ ਨਹੀਂ, ਸਾਡਾ ਵਾਕਫ ਹੀ ਨਹੀਂ ਇਹ। ਭਾਈ ਮੈਂ ਜਦੋਂ ਵਾਕਫ ਨਹੀਂ ਤੇ ਮੈਂ ਇੰਨਾ ਅੱਛਾ ਕੰਮ ਕਰ ਰਿਹਾ ਵੀ ਆ ਕੇ ਕਹਿ ਰਿਹਾ ਵੀ ਯਾਰ ਜਿਨ੍ਹਾਂ ਦੀ ਕੁੜੀ ਉਹਨਾਂ ਦੇ ਘਰ ਤੋਰੋ। ਓਏ ਤੂੰ ਤਾਂ ਚੰਗਾ ਭਲਾ, ਤੇਰਾ ਮੂੰਹ ਵੀ ਕਾਲਾ, ਤੂੰ ਕਿਹੜੇ ਕੰਮ ਕਰਨੇ ਆ? ਓਏ ਪੱਤੀ ਵਾਲੇ ਡੱਬੇ ਆ ਤਾਂ ਤੂੰ ਗੱਲ ਹੀ ਨਹੀਂ ਕੀਤੀ ਸਾਡੇ ਨਾਲ, ਤੂੰ ਤਾਂ ਸਾਨੂੰ ਫਸਾਉਣ ਡਿਆ। ਇੰਜ ਦੰਦ ਪਿੰਦਾ ਸੀ। ਉਹ ਵੀਰੇ ਗੱਲ ਪਤਾ ਕੀ ਆ, ਦਾੜਾ ਇਹ ਇਦਾਂ ਦਾ ਕਰਕੇ ਮੈਂ ਫਿਰਦਾ ਰਹਿਣਾ, ਦਾੜਾ ਸਾਰੀਆਂ ਨਿਕਲੀਆਂ ਤਾਂ ਬਕਵਾਸ ਕਰਨ ਡਿਆ। ਆ ਮੁੱਕੇ ਕੱਸਦਾ ਸੀ। ਉਹ ਭਾਜੀ ਮੁੱਕੇ ਨਹੀਂ ਕਸੇ, ਮੇਰੇ ਨਾਲ ਇੱਧਰ ਖਿੱਚ ਪੈਂਦੀ ਸੀ। ਲੱਗਦਾ ਮੈਨੂੰ ਫਾਲੋ ਹੋ ਜਾਣਾ ਇਸ ਕੰਮ ਦੇ ਵਿੱਚ। ਰਾਜਾ ਮੇਰੀ ਮਾਫੀ ਕਰਾ ਰਾਹ ਦੇਖ, ਤੇਰਾ ਤਾਂ ਅਸੀਂ ਵਾਕਫ ਹੀ ਨਹੀਂ ਯਾਰ। ਉਹ ਭੈਣਾ ਤੈਨੂੰ ਆ ਜੀਜਾ ਲੱਭਾ ਵਾ, ਇਹਨੂੰ ਚੰਗਾ ਸੀ ਤੈਨੂੰ 300 ਦਾ ਰੈਗੜਾ ਲੈ ਦੇਣਾ ਸੀਗਾ। ਤੈਨੂੰ ਤੇ ਫੀਨੀਆਂ ਹੀ ਇਹ ਘਰ ਜਾ ਕੇ ਮੈਂ ਪੁੱਛੂੰਗਾ ਨਾ, ਪਰ ਤੇਰੇ ਮੈਂ 1 ਮਿਲੀਅਨ ਪੀਸ ਕਰਕੇ ਨਾ ਕੀੜਿਆਂ ਨੂੰ ਪਾ ਕੇ ਜਾਣੇ ਅੱਜ। 1 ਮਿਲੀਅਨ ਤੋਂ ਵਾਹ ਸ਼ੀਟ ਮਿਲ ਜਾਂਦੀ ਤੁਹਾਨੂੰ 1 ਮਿਲੀਅਨ ਪੀਸ। ਆ ਜੀਜਾ ਵਾ, ਆ ਬੁੱਢਾ ਡਾਇਨਾਸੌਰ। ਇਹ ਜੀਜਾ
ਓਏ ਆਹੀ ਆ ਭਰਾਵੋ ਤੁਹਾਡੀ। ਓਏ ਉਹ ਪਾਟੇ ਸੰਘਾੜੇ ਤੂੰ ਕਾ ਤੋਂ ਬਾਰ-ਬਾਰ ਵੇਖ ਪਨਾਹ ਦਿੱਤੀ ਇਹਨੇ, ਪਨਾਹ ਦਿੱਤੀ ਐ। ਤੂੰ ਅੱਜ ਫਿਰ ਪਨਾਹ ਹੀ ਮੰਗੇਗਾ। ਉਹ ਲਾਲਾ ਵੇਨਾ ਕੀ ਹੈ ਆ ਫੜ ਡਾਂਗ ਤੇ ਮਾਰ ਕੇ ਸਿਰ ਦੇ 2 ਟੋਟੇ ਕਰ ਦੇ ਦੇ ਜਿਹਨੇ ਸਾਡੀ ਇੱਜ਼ਤ ਕੱਖਾਂ ਵਾਲੀ ਰੋਲ ਦਿੱਤੀ ਆ। ਉਹ ਨਹੀਂ ਉਹ ਕਾਕਾ, ਉਹ 1 ਮਿੰਟ, ਉਹ ਭਾਈ 1 ਮਿੰਟ ਗੱਲ ਉਧਰੇ ਪਾਸੇ ਹੀ ਤੁਰ ਗਈ। ਥੱਲੇ ਬੈ, ਠੰਡੇ ਹੋਵੋ। ਓਏ ਉਹਨੇ ਤਾਂ ਇਹ ਕੰਮ ਕਰ ਲਿਆ ਜਿਹੜਾ ਕਰ ਲਿਆ, ਕੁੜੀ ਨੇ ਕਰ ਲਿਆ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਸਿਆਣੇ ਕਹਿੰਦੇ ਨਾ ਕੁੱਕੜਾਂ ਖੇਡ ਆਈ ਤੇ ਆਪਣੇ ਸਿਰ 'ਚ ਪਾਈ। ਇਹ ਜਿਹੜਾ ਮਾਮਲਾ ਹੋ ਗਿਆ ਤਾਂ ਹੋ ਗਿਆ। ਕੁੜੀ ਨੂੰ ਵੱਢਣਾ ਕੀ ਹੋਏਗਾ? ਕੀ ਕਰ ਲੋਗੇ? ਵੱਡੇ ਹੋ ਜਾਓਗੇ ਪਿੰਡ 'ਚ, ਕਲਗੇ ਲੱਗ ਜਾਓਗੇ ਤੁਹਾਨੂੰ। ਆ ਜਦੋਂ ਧੀਆਂ ਜੰਮਦੀਆਂ ਨੇ ਪਿਓ ਦਾ ਸਿਰ ਤਾਂ ਉਦੋਂ ਹੀ ਨੀਵਾਂ ਹੋ ਜਾਂਦਾ, ਤੇ ਉਹੋ ਹੀ ਧੀ ਹੁੰਦੀ ਆ ਜਿਹੜਾ ਨੀਵੇਂ ਸਿਰ ਨੂੰ ਚੁੱਕ ਕੇ ਤਾਂ ਕਰ ਦਿੰਦੀ ਜੱਗ ਤੇ। ਜੇ ਉਹਦੇ ਕੋਲੋਂ ਗਲਤੀ ਹੋ ਗਈ ਇਹਦਾ ਮਤਲਬ ਇਹ ਨਹੀਂ ਉਹਨੂੰ ਜਾਨੋਂ ਮਾਰਨਾ। ਜੇ ਉਹਨੇ ਮਾਮਲਾ ਕਰ ਲਿਆ, ਇਹਨੂੰ ਚਾਹੀਦਾ ਸੀਗਾ ਕਿ ਬਈ ਬੰਦੇ ਦੇ ਪੁੱਤਰਾਂ ਤਰ੍ਹਾਂ ਰਿਸ਼ਤਾ ਘੱਲਦਾ ਤੁਹਾਡੇ ਵੱਲ। ਅੱਗੋਂ ਪਸੰਦ ਆਉਂਦਾ ਨਾ ਪਸੰਦ ਆਉਂਦਾ ਬਾਅਦ ਦੀ ਗੱਲ ਸੀ। ਹੁਣ ਜੋ ਹੋ ਗਿਆ ਹੋ ਗਿਆ। ਇਹਨੂੰ ਚੁੱਪ ਕਰਕੇ ਆਪਣੇ ਘਰ ਲੈ ਕੇ ਜਾਓ। ਇਸ ਮੁੰਡੇ ਦੀ ਸਜ਼ਾ ਇਹ ਆ ਕਿ ਇਹਨੂੰ ਆਪਾਂ ਉਦੋਂ ਤੱਕ ਇੱਥੇ ਰੱਖਾਂਗੇ ਜਦੋਂ ਤੱਕ ਤੁਹਾਡੀ ਤਿਆਰੀ ਨਹੀਂ ਹੁੰਦੀ। ਇਹਨੂੰ ਬੰਦੇ ਦੇ ਪੁੱਤਰਾਂ ਤਰ੍ਹਾਂ ਰੁਖਸਤ ਕਰੋ ਤੇ ਇਹਦੇ ਘਰ ਤੋਰੋ। ਏਦਾਂ ਕੀ ਫਾਇਦਾ? ਵਾਹ ਵਾਹ ਵਾਹ, ਜੇ ਆਹੀ ਗੱਲਾਂ ਸਿਆਣੀਆਂ ਤੂੰ ਆਪਣੇ ਘਰ ਬਹਿ ਕੇ ਕਰੇ, ਤੇਰੇ ਮਾਪਿਓ 'ਚ ਵੀ ਤੇਰੀ ਇੱਜ਼ਤ ਹੋਵੇ। ਤੂੰ ਠੀਕ ਕਹਿਣਾ ਹੈ ਰਾਜਾ। ਲਾਲਾ ਜੇ ਅਸੀਂ ਪਹਿਲਾਂ ਹੀ ਹਾਂ ਕਰ ਦਿੰਦੇ ਤੇ ਅੱਜ ਸਾਨੂੰ ਇਹ ਦਿਨ ਨਾ ਵੇਖਣਾ। ਹਾਂ, ਪਹਿਲੇ ਸੋਚੀਦਾ ਹੁੰਦਾ। ਜੇ ਔਲਾਦ ਕਵੇ ਨਾ ਵੀ ਮੇਰਾ ਉੱਥੇ ਰਿਸ਼ਤਾ ਕਰਨਾ, ਇੱਕ ਵਾਰੀ ਜਾ ਕੇ ਵੇਖ ਲਓ, ਹੋ ਸਕਦਾ ਚੰਗਾ ਹੋਵੇ। ਹੁਣ ਜੀ ਤੁਸੀਂ ਇਹਦੇ ਸਿਰ 'ਚ ਡਾਂਗ ਮਾਰੇ, ਉਹਦੀਆਂ ਸਾਰੀਆਂ ਜੂਆਂ ਮਰ ਗਈਆਂ, ਕੋਈ ਫਾਇਦਾ? ਜੀ ਉਹ ਨਾਈ ਦੀਆਂ ਮੁੰਡਿਆ, ਜੀ ਉਹ ਤੇਰੀਆਂ ਮਿਸਾਲਾਂ। ਵਰਕਸ਼ਾਪ ਤੇ ਕੰਮ ਅਸੀਂ ਇੱਕ ਜੂੰ ਵੱਡੀ ਕੀਤੀ ਹੈ, ਸਾਡੇ ਕੋਲ ਨਹੀਂ ਭੁਗਤੀ ਜਾਂਦੀ। ਪੰਚਾਇਤ ਵੀ ਆਪਣੇ ਘਰ ਜਾ ਕੇ ਲਾਓ। ਹੁਣ ਮੇਰੀ ਜਾਨ ਛੱਡੋ, ਆ ਦੇਖੋ। ਚੱਲ ਭੈਣਾ, ਉਹ ਭਾਈਆ ਤੇਰੀਆਂ ਗੱਲਾਂ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਨੇ, ਤੇ ਹੁਣ ਅਸੀਂ ਤੇਰੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੀ ਕੁੜੀ ਨੂੰ ਘਰੋਂ ਇੱਜ਼ਤ ਦੇ ਨਾਲ ਤੋਰਾਂਗੇ। ਤੇ ਇਸ ਮੁੰਡੇ ਨੂੰ ਕਹਿ ਉਹਨੇ ਦਿਨ ਇੱਥੇ ਰਵੇ ਤੇ ਜੰਜ ਲੈ ਕੇ ਸਾਡੇ ਬੂਹੇ ਤੇ। ਇਹ ਮੇਰਾ ਵਾਅਦਾ ਹੋ ਗਿਆ। ਚਲੋ ਚਲੋ, ਸ਼ਾਬਾਸ਼। ਜਾ ਭੈਣਾ ਤੂੰ। ਚੱਲ ਭੈਣਾ। ਇਹਨੂੰ ਮਾਰਿਓ ਨਾ ਯਾਰ, ਮਾਰਿਓ, ਇੱਥੇ ਬਹਿ ਜਾ। ਇਹਨਾਂ ਨੇ ਮਾਰ ਜਾ ਜਾ, ਸ਼ਾਬਾਸ਼। ਮੇਰੀ ਗਰੰਟੀ ਆ ਕਿਤੇ ਨਹੀਂ ਜਾਂਦਾ। ਰਾਜਾ ਤੇਰੀ ਮਿਹਰਬਾਨੀ ਤੋਂ ਬਿਲਕੁਲ ਫੈਸਲਾ ਸਹੀ ਕੀਤਾ ਯਾਰ। ਲੇਕਿਨ ਮੇਰੀ ਇੱਕ ਖੁਆਇਸ਼ ਸੀ ਕੀ? ਕਿ ਮੈਂ ਉਹਦਾ ਕੁੰਡ ਚੁੱਕਦਾ ਤੇ ਅੱਜ ਹੀ ਚੁੱਕਦਾ ਯਾਰ। ਤੇ ਖਾਇਸ਼ ਦੀ ਕਿਹੜੀ ਗੱਲ? ਹੈਂ? ਉਹ ਪਾਗਲਾ, ਉਹ ਆਪਣੇ ਘਰ ਗਈ ਆ। ਉਰੇ ਆਓ, ਤੁਹਾਨੂੰ ਮੈਂ ਦੱਸਦਾ ਰੌਲਾ ਆ ਕੋ ਆਪਣੇ ਘਰ ਗਈ ਆ। ਅੱਛਾ। ਉਹ ਤਰੀਕੇ ਨਾਲ ਰੁਖਸਤ ਕਰਨਗੇ। ਹਾਂ। ਅੰਦਰ ਜਾ, ਮੈਂ ਤੈਨੂੰ ਗੱਲ ਸਮਝਾਉਣਾ। ਤੇ ਕੁੰਡ ਇਹ ਆ ਦੇਖ, ਇਹਦਾ ਘੁੰਡ ਚੁੱਕ ਤੇ ਬਾਹਰ ਆ ਜੀ 2 ਮਿੰਟ ਬਾਅਦ। ਚੱਲ ਸ਼ਾਬਾਸ਼, ਘੁੰਡ ਚੁੱਕ ਲਈ, ਮੂੰਹ ਦਿਖਾਈ ਵੀ ਦੇ ਦੇ। ਓਏ ਮਰ ਗਏ ਅਸੀਂ ਓਏ।